भाई पप्पलप्रीत सिंह पिछले लंबे अरसे तो इत्थे सिख सफां दे विच सरगर्म ਉਹਦੇ ਉੱਤੇ ਪਹਿਲਾਂ ਵੀ ਪਰਚੇ ਬਣੇ ਆ। ਸਰਬੱਤ ਖਾਲਸਾ ਮੌਕੇ ਵੀ ਸਰਗਰਮ ਰਿਹਾ। ਸਾਰੇ ਸੰਸਾਰ ਦੇ ਲੋਕਾਂ ਦੇ ਮਨਾਂ ਵਿੱਚ ਜਿਹੜਾ ਵੀ ਅਕਸ ਵਾਰਸ ਪੰਜਾਬ ਦੇ ਜਥੇਬੰਦੀ ਜਾਂ ਭਾਈ ਅਮਰਤਪਾਲ ਸਿੰਘ ਦਾ ਹੈ, ਉਹਨੂੰ ਸਿਰਜਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਭਾਈ ਪੱਪਲਪ੍ਰੀਤ ਸਿੰਘ ਦਾ ਹੈ। ਜਿਨ੍ਹਾਂ ਨੇ ਪਹਿਲਾਂ ਸਾਰਾ ਕੁਝ ਆਪਦੇ ਅੱਖਾਂ ਦੇ ਸਾਹਮਣੇ ਦੇਖਿਆ, ਉਹਨਾਂ ਨੂੰ ਸਾਫ਼ ਦਿਖ ਰਿਹਾ ਬਈ ਐਵੇਂ ਨਿੱਕੀਆਂ ਮਾਮੂਲੀ ਜਿਹੀਆਂ ਗੱਲਾਂ ਦੇ ਬਹਾਨੇ ਸਿੱਖ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਦਰਸਾ ਕੇ ਇਹਨਾਂ ਦੀ ਬਲੀ ਲੈਣ ਦਾ ਜਿਹੜਾ ਪ੍ਰੋਗਰਾਮ ਆ ਉਹ ਬਣਾਇਆ ਜਾ। ਪਹਿਲਾਂ ਵੀ ਭਾਰਤ ਦੇ ਲੋਕਾਂ ਨੂੰ ਇਹ ਜਚਾ ਦਿੱਤਾ ਗਿਆ ਕਿ ਜੇ ਅਸੀਂ ਇਹ ਕਾਰਵਾਈ ਨਾ ਕਰਦੇ, ਟੈਂਕਾਂ ਤੋਪਾਂ ਬੰਬਾਂ ਨਾਲ ਕਰਫਿਊ ਲਾ ਕੇ, ਤਾਂ ਪਤਾ ਨਹੀਂ ਕੀ ਹੋ ਜਾਣਾ। ਪੁਲਿਸ ਦਾ ਇਹ ਕਹਿਣਾ ਵਾ ਵੀ ਅਸੀਂ ਕੱਥੂ ਨੰਗਲ ਤੋਂ ਫੜਿਆ, ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ। ਤੇ ਜਿਹੜਾ ਪੁਲਿਸ ਦਾ ਇਹ ਦਾਵਾ ਕਿ ਅੱਜ ਹੀ ਫੜਿਆ, ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ। ਉਹ ਕਹਿੰਦਾ, ਮੈਂ ਉਹਨੂੰ ਆਖਿਆ ਵੀ ਇੱਥੇ ਕਿਹੜਾ ਮਾਹੌਲ ਖਰਾਬ ਹੋਇਆ, ਕੋਈ ਇੱਥੇ ਹਿੰਦੂ ਸਿੱਖ ਏਕਤਾ ਨੂੰ ਖਤਰਾ ਨਹੀਂ, ਕੋਈ ਇੱਥੇ ਵਾਰਦਾਤਾਂ ਨਹੀਂ ਹੋ ਰਹੀਆਂ। ਕਹਿੰਦੇ ਜੀ ਤੁਹਾਨੂੰ ਪਤਾ ਹੀ ਨਹੀਂ। ਉਹ ਕਹਿੰਦਾ ਮੂਹਰੇ ਦਿੱਲੀ ਵਾਲੇ ਆਰਗੂ ਕਰਨ ਤੇ ਮੈਨੂੰ ਦੱਸਣ ਵੀ ਤੁਸੀਂ ਚੰਗੇ ਪੰਜਾਬ 'ਚ ਬੈਠੇ ਹੋ, ਪੰਜਾਬ 'ਚ ਤਾਂ ਅੱਗ ਲੱਗੀ ਪਈ ਹੈ। ਉਹ ਬੰਦਾ ਉੱਥੇ ਸਟੇਜ ਤੋਂ ਖੜ ਕੇ ਜਦੋਂ ਗੱਲ ਕਰ ਰਿਹਾ ਸੀ, ਤੇ ਇਹ ਗੱਲ ਸੁਣ ਕੇ ਉੱਥੇ ਜਿੰਨੇ ਬੰਦੇ ਬੈਠੇ ਸੀ ਸਰੋਤੇ, ਉਹਨਾਂ ਨਾਲੋਂ ਵੱਧ ਜੇ ਤੁਸੀਂ ਅੱਜ ਵੀ ਉਹ ਵੀਡੀਓ ਦੇਖੋ, ਸੁਣ ਕੇ ਬੰਦਾ ਸੁੰਨ ਹੋ ਜਾਂਦਾ ਕਿ ਕਿਵੇਂ ਇੱਕ ਘੱਟ ਗਿਣਤੀ ਕੌਮ ਦੇ ਖਿਲਾਫ ਮਾਹੌਲ ਸਿਰਜ ਕੇ ਸਾਰੇ ਭਾਰਤ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਇਹ ਬਹੁਤ ਭੈੜੇ ਲੋਕ ਨੇ, ਇਹਨਾਂ ਨੂੰ ਦੇਖਦੇ ਹੀ ਗੋਲੀ ਮਾਰ ਦੇਣੀ ਚਾਹੀਦੀ। ਜਦੋਂ ਵੀ ਕੋਈ 1947 ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਗੱਲ ਕਰਦਾ, ਜਦੋਂ ਵੀ ਕੋਈ ਉਹਨਾਂ ਵਾਅਦਾ ਖਿਲਾਫੀਆਂ ਦੀ ਗੱਲ ਕਰਦਾ, ਤਾਂ ਫਿਰ ਉਸ ਮੌਕੇ ਇੱਕੋ ਹੀ ਬੋਲੀ 'ਚ ਜਵਾਬ ਦਿੱਤਾ ਜਾਂਦਾ ਵੀ ਭੁੱਲ ਜਾਓ ਸਭ ਕੁਝ, ਨਹੀਂ ਤਾਂ 84 ਚੇਤੇ ਕਰਾ ਦਿਓ। ਜਦੋਂ ਵੀ ਹਿੰਦੂ ਕੱਟੜਪੰਥੀਆਂ ਨੂੰ ਇਉਂ ਲੱਗਦਾ ਵੀ ਆਪਾਂ ਜਿਵੇਂ ਮੁਸਲਮਾਨਾਂ ਦਾ ਆਏ ਦਿਨ ਕਟਾਪਾ ਕਰਦੇ ਆ, ਉਵੇਂ ਸਿੱਖਾਂ ਦਾ ਵੀ ਕਰੀਏ, ਤਾਂ ਉਹਨਾਂ ਨੂੰ ਉਹਨਾਂ ਦੀ ਕੌਮ ਦੇ ਕੁਝ ਬੰਦੇ ਜਿਹੜੇ ਉਹ ਫਿਰ ਇਹ ਮੱਤ ਦੇਣ ਬਹਿ ਜਾਂਦੇ ਕਿ ਭਾਈ ਪਹਿਲਾਂ ਕੀਤਾ ਸੀਗਾ, ਇਹ ਮੁਸਲਮਾਨਾਂ ਵਰਗੇ ਨਹੀਂ ਹੈਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਪੰਜਾਬ ਪੁਲਿਸ ਨੇ ਇਹ ਐਲਾਨ ਕੀਤਾ, IG ਸੁਖਚੈਨ ਸਿੰਘ ਨੇ ਪ੍ਰੈਸ ਨੂੰ ਦੱਸਿਆ ਵਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਹੈ ਜਿਹੜੀ, ਇਹਦੇ ਮੁਖੀ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਬੇਹੱਦ ਕਰੀਬੀ ਸਾਥੀ ਆ ਭਾਈ ਪੱਪਲਪ੍ਰੀਤ ਸਿੰਘ, ਵੀ ਅੱਜ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕੱਥੂ ਨੰਗਲ ਦੇ ਨੇੜਿਓਂ ਗ੍ਰਿਫਤਾਰ ਕਰ ਲਿਆ। ਇਹ ਮੀਡੀਆ ਦੇ ਵਿੱਚ ਇੱਕ ਤਸਵੀਰ ਵੀ ਉਹਨਾਂ ਦੀ ਆਈ ਆ, ਜਿਹਦੇ ਵਿੱਚ ਪੱਪਲਪ੍ਰੀਤ ਸਿੰਘ ਨੂੰ ਪੁਲਿਸ ਵਾਲੇ ਲਈ ਜਾਂਦੇ ਆ ਤੇ ਲੋਈ ਲਈ ਆ ਉੱਤੇ। ਜਿਸ ਤਰੀਕੇ ਨਾਲ ਅੱਜ ਗਰਮੀ ਆ ਇੱਥੇ ਅੰਮ੍ਰਿਤਸਰ 'ਚ ਹੀ ਮੈਂ ਬੈਠਾ, ਤੇ ਜੇਕਰ ਕੱਥੂ ਨੰਗਲ ਦੇ ਇਲਾਕੇ ਦੀ ਜਾਂ ਨਾਲੇ ਇਲਾਕੇ ਦੀ ਗੱਲ ਕਰੀਏ, ਸਾਰੇ ਦੀ ਇੱਥੇ ਗਰਮੀ ਆ ਬਾਬਾ। ਤੇ ਲੋਈ ਲਈ ਆ ਤਾਂ ਬੜਾ ਅਜੀਬ ਜਿਹਾ ਲੱਗਦਾ, ਪਰ DSP ਅਜਨਾਲਾ ਸੰਜੀਵ ਕੁਮਾਰ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਪੱਪਲਪ੍ਰੀਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਤੇ ਹੁਣ ਇਹਦੇ ਨਾਲ ਇਸ ਗੱਲ ਦੇ, ਇਸ ਖਬਰ ਦੇ ਸਾਹਮਣੇ ਆਉਣ ਨਾਲ ਬਹੁਤ ਸਾਰੀਆਂ ਚਰਚਾਵਾਂ ਖਤਮ ਹੋ ਗਈਆਂ, ਬਹੁਤ ਸਾਰੀਆਂ ਨਵੀਆਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ। ਭਾਈ ਪੱਪਲਪ੍ਰੀਤ ਸਿੰਘ ਪਿਛਲੇ ਲੰਮੇ ਅਰਸੇ ਤੋਂ ਇੱਥੇ ਸਿੱਖ ਸਫਾਂ ਦੇ ਵਿੱਚ ਸਰਗਰਮ, ਉਹਦੇ ਉੱਤੇ ਪਹਿਲਾਂ ਵੀ ਪਰਚੇ ਬਣੇ ਆ। ਸਰਬੱਤ ਖਾਲਸਾ ਮੌਕੇ ਵੀ ਸਰਗਰਮ ਰਿਹਾ, ਹੋਰ ਵੀ ਬਹੁਤ ਸਾਰੀਆਂ ਸਰਗਰਮੀਆਂ ਦੇ ਵਿੱਚ ਮੂਹਰੀ ਹੋ ਕੇ ਉਹ ਪੰਥਕ ਤੌਰ ਤੇ ਵਿਚਰਦਾ ਰਿਹਾ। ਤੇ ਜਦੋਂ ਤੋਂ ਭਾਈ ਅਮਰਤਪਾਲ ਸਿੰਘ ਪੰਜਾਬ ਦੇ ਵਿੱਚ ਪੰਜਾਬ ਦੇ ਜਥੇਬੰਦੀ ਦੇ ਵਿੱਚ ਐਕਟਿਵ ਹੋਇਆ, ਉਦੋਂ ਤੋਂ ਮੀਡੀਆ ਦਾ ਕੰਮ ਜਾਂ ਉਹਦੀਆਂ ਭਾਈ ਅਮਰਤਪਾਲ ਸਿੰਘ ਦੀਆਂ ਇੰਟਰਵਿਊਜ਼ ਵਗੈਰਾ ਦਾ ਸਾਰਾ ਕੰਮਕਾਰ, ਕਿਉਂਕਿ ਇੱਕ ਤਜਰਬਾ ਹੋ ਚੁੱਕਿਆ ਹੁੰਦਾ ਬੰਦੇ ਦਾ, ਤੇ ਭਾਈ
ਪੱਪਲਪ੍ਰੀਤ ਸਿੰਘ ਨੇ ਬੜੀ ਜ਼ਿੰਮੇਵਾਰੀ ਨਾਲ ਵਾਰਸ ਪੰਜਾਬ ਦੀ ਜਥੇਬੰਦੀ ਦਾ ਲੋਕਾਂ ਦੇ ਵਿੱਚ, ਦੁਨੀਆ ਦੇ ਵਿੱਚ ਅਕਸ ਜਿਹੜਾ ਹੈਗਾ ਉਹ ਸੁਚੱਜੇ ਢੰਗ ਨਾਲ ਪੇਸ਼ ਕੀਤਾ ਕਰਾਇਆ। ਇਉਂ ਆਖਿਆ ਜਾ ਸਕਦਾ ਵੀ ਜੇਕਰ ਅੱਜ ਸਾਰੇ ਸੰਸਾਰ ਦੇ ਲੋਕਾਂ ਦੇ ਮਨਾਂ ਵਿੱਚ ਜਿਹੜਾ ਵੀ ਅਕਸ ਵਾਰਸ ਪੰਜਾਬ ਦੇ ਜਥੇਬੰਦੀ ਜਾਂ ਭਾਈ ਅਮਰਤਪਾਲ ਸਿੰਘ ਦਾ ਹੈ, ਉਹਨੂੰ ਸਿਰਜਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਭਾਈ ਪੱਪਲਪ੍ਰੀਤ ਸਿੰਘ ਦਾ ਹੈ। ਅਗਲੀ ਗੱਲ ਇਹ ਹੈਗੀ ਆ ਵੀ ਇਹ ਜਿਹੜੇ ਉਹਦੇ ਗੁਣ ਨੇ ਸਾਰੇ, ਇਹਨਾਂ ਨੂੰ ਹੀ ਭਾਰਤੀ ਮੀਡੀਆ ਵਾਲੇ ਪੂਰੀ ਤਰ੍ਹਾਂ ਔਗਣ ਬਣਾ ਕੇ ਵੀ ਉਹ ਤਾਂ ਬਹੁਤ ਖਤਰਨਾਕ ਹੈ, ਉਹ ਤਾਂ ਛਾਤਰ ਆ, ਉਹ ਤਾਂ ਜੇ ਆ ਉਹ ਆ, ਜਿੰਨਾ ਕੁ ਉਹਨਾਂ ਤੋਂ ਪਿਛਲੇ ਦਿਨਾਂ 'ਚ ਭੰਡੀ ਪ੍ਰਚਾਰ ਕੀਤਾ ਜਾ ਸਕਦਾ ਸੀ ਤਾਂ ਕਿ ਸਾਰੇ ਭਾਰਤ ਦੇ ਲੋਕਾਂ ਨੂੰ ਇਹ ਦੱਸਿਆ ਜਾਵੇ ਵੀ ਇਹ ਬਹੁਤ ਜ਼ਿਆਦਾ ਮਾੜੇ ਭੈੜੇ ਤੇ ਪਤਾ ਨਹੀਂ ਕੀ ਦਾ ਕੀ ਬਣਾਇਆ ਪਿਆ ਵਾ। ਤੇ ਇਹ ਇਕੱਲੇ ਪੱਪਲਪ੍ਰੀਤ ਸਿੰਘ ਦੀ ਗੱਲ ਨਹੀਂ, ਅਮਰਤਪਾਲ ਸਿੰਘ ਦੀ ਗੱਲ ਨਹੀਂ, ਇਹ ਪੂਰੇ ਪੰਜਾਬ ਨੂੰ, ਪੂਰੀ ਸਿੱਖ ਕੌਮ ਨੂੰ ਜਿਸ ਤਰੀਕੇ ਨਾਲ ਪਿਛਲੇ 18 ਮਾਰਚ ਤੋਂ ਲਗਾਤਾਰ ਭਾਰਤ ਦੇ ਲੋਕਾਂ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ ਸਿੱਖਾਂ ਨੂੰ, ਉਹਦੀ ਗੱਲਬਾਤ ਇੰਨੀ ਜ਼ਿਆਦਾ ਔਖ ਮਹਿਸੂਸ ਹੋਈ ਹੈ ਕਿ ਜਿਹੜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਇਕੱਤਰਤਾ ਹੋਈ ਆ, ਉੱਥੇ ਸਤਨਾਮ ਸਿੰਘ ਮਾਨਕ ਸਮੇਤ ਹਬੀਰ ਸਿੰਘ ਜਾਂ ਹੋਰ ਜਿਹੜੇ ਵੱਡੇ ਸੀਨੀਅਰ ਪੱਤਰਕਾਰ ਨੇ, ਉਹਨਾਂ ਨੇ ਵੀ ਦੁੱਖ ਮਨਾਇਆ। ਤੇ ਇਹ ਸਾਰੇ ਉਹ ਨੇ ਜਿਨ੍ਹਾਂ ਨੇ ਖਾੜਕੂਵਾਦ ਦਾ, ਖਾਲਿਸਤਾਨੀ ਲਹਿਰ ਦਾ ਸਾਰਾ ਉਸ ਦੌਰ ਦਾ ਮੀਡੀਆ ਦੇ ਵਿੱਚ ਕਵਰੇਜ ਕਰਦਿਆਂ ਹੋਇਆਂ ਨੇ ਉਹਨੂੰ ਦੇਖਿਆ ਹੋਇਆ ਸਾਰੇ ਪਾਸੇ ਦੌਰ ਨੂੰ। ਤੇ ਜਿਨ੍ਹਾਂ ਨੇ ਪਹਿਲਾਂ ਸਾਰਾ ਕੁਝ ਆਪਦੇ ਅੱਖਾਂ ਦੇ ਸਾਹਮਣੇ ਦੇਖਿਆ, ਉਹਨਾਂ ਨੂੰ ਸਾਫ਼ ਦਿਖ ਰਿਹਾ ਬਈ ਐਵੇਂ ਨਿੱਕੀਆਂ ਮਾਮੂਲੀ ਜੀਆਂ ਗੱਲਾਂ ਦੇ ਬਹਾਨੇ ਸਿੱਖ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਖਤਰਨਾਕ ਦਰਸਾ ਕੇ ਇਹਨਾਂ ਦੀ ਬਲੀ ਲੈਣ ਦਾ ਜਿਹੜਾ ਪ੍ਰੋਗਰਾਮ ਆ ਉਹ ਬਣਾਇਆ ਜਾ ਰਿਹਾ। ਤੇ ਪਹਿਲਾਂ ਵੀ ਏਦਾਂ ਹੋਇਆ ਸੀ, ਪਹਿਲਾਂ ਵੀ ਭਾਰਤ ਦੇ ਲੋਕਾਂ ਨੂੰ ਇਹ ਜਚਾ ਦਿੱਤਾ ਗਿਆ ਕਿ ਜੇ ਅਸੀਂ ਇਹ ਕਾਰਵਾਈ ਨਾ ਕਰਦੇ, ਟੈਂਕਾਂ ਤੋਪਾਂ ਬੰਬਾਂ ਨਾਲ ਕਰਫਿਊ ਲਾ ਕੇ, ਤਾਂ ਪਤਾ ਨਹੀਂ ਕੀ ਹੋ ਜਾਣਾ ਸੀ। ਤੇ ਅੱਜ ਤੱਕ ਬਹੁਤ ਸਾਰੇ ਸਿੱਖ ਵੀ ਇਸ ਕੂੜ ਪ੍ਰਚਾਰ ਦਾ ਸ਼ਿਕਾਰ ਹੋ ਕੇ ਆਪਦੀ ਕੌਮ ਦੇ ਖਿਲਾਫ, ਆਪਦੇ ਬੰਦਿਆਂ ਦੇ ਖਿਲਾਫ ਬੋਲਦੇ ਕਰਦੇ। ਜਿਨ੍ਹਾਂ ਨੂੰ ਉਦੋਂ ਅਕਲ ਨਹੀਂ ਸੀ ਆਈ, ਉਹਨਾਂ ਨੂੰ ਅਸੀਂ ਅੱਜ ਦੇਖ ਰਹੇ ਹਾਂ ਵੀ ਅੱਜ ਵੀ ਉਹਨਾਂ ਨੂੰ ਨਹੀਂ ਆਈ, ਤੇ ਅੱਜ ਵੀ ਉਹ ਇਹ ਸਮਝਦੇ ਆ ਕਿ ਭਾਰਤ ਦਾ ਮੀਡੀਆ ਬਹੁਤ ਸੱਚ ਬੋਲਦਾ। ਤੇ ਜਿੱਥੋਂ ਤੱਕ ਸਾਡਾ ਹਿਸਾਬ ਕਿਤਾਬ ਆ ਜਿਹੜੀ ਭਾਈ ਪੱਪਲਪ੍ਰੀਤ ਸਿੰਘ ਵਾਲੀ ਖਬਰ ਆਈ ਆ, ਇਹਦੇ ਉੱਤੇ ਵੀ ਯਕੀਨ ਜਾਂ ਕਰਨ ਨੂੰ ਜੀ ਨਹੀਂ ਕਰਦਾ। ਸਵੇਰੋਂ ਤਾਂ ਇਹ ਖਬਰ ਚੱਲ ਪਈ ਵੀ ਹੁਸ਼ਿਆਰਪੁਰ ਤੋਂ ਫੜਿਆ, ਫੇਰ ਚੱਲ ਪਿਆ ਵੀ ਅੰਮ੍ਰਿਤਸਰ ਤੋਂ ਫੜਿਆ, ਫੇਰ ਚੱਲ ਪਿਆ ਦਸੂਹਾ ਤੋਂ ਫੜਿਆ, ਤੇ ਅਖੀਰ ਪੁਲਿਸ ਨੇ, ਸੁਖਚੈਨ ਸਿੰਘ ਨੇ ਉੱਥੇ ਇੱਕ ਲਾਈਨ 'ਚ ਨਿਬੇੜਤਾ ਵੀ ਅਸੀਂ ਤਾਂ ਜੀ ਕੱਥੂ ਨੰਗਲ ਤੋਂ ਫੜਿਆ। ਕੱਥੂ ਨੰਗਲ ਦੇ ਇਲਾਕੇ ਦੇ ਵਿੱਚ ਜਿੰਨੀ ਕੁ ਸਾਡੀ ਅਸੀਂ ਉੱਥੇ ਗੱਲਬਾਤ ਕੀਤੀ ਆ, ਉੱਥੇ ਹਰੇਕ ਬੰਦਾ ਕਹਿੰਦਾ ਸਾਡੇ ਤਾਂ ਕੋਈ ਇੱਥੇ ਪੁਲਿਸ ਦੀ ਸਰਗਰਮੀ ਨਹੀਂ ਦੇਖੀ, ਕੋਈ ਇੱਥੇ ਅਸੀਂ ਇਹੋ ਜਿਹਾ ਹਿਸਾਬ ਕਿਤਾਬ ਨਹੀਂ ਜਿਹਤੋਂ ਪਤਾ ਲੱਗ ਜਾਵੇ। ਜਿਹੋ ਜਿਹਾ ਅੱਜ ਦਾ ਮਾਹੌਲ ਆ, ਇੱਥੇ ਤਾਂ ਨਾਲ ਦੀ ਨਾਲ ਸੋਸ਼ਲ ਮੀਡੀਆ ਤੇ ਰੌਲਾ ਪੈ ਜਾਣਾ ਸੀਗਾ ਵੀ ਇੱਥੋਂ ਪੁਲਿਸ ਕਿਸੇ ਬੰਦੇ ਨੂੰ ਚੱਕ ਕੇ ਲੈ ਕੇ ਗਈ ਹੈ। ਜੇਕਰ ਕੋਈ ਇਹੋ ਜਿਹਾ ਬੰਦਾ ਜਿਹਦੇ ਮਗਰ ਪੁਲਿਸ ਲੱਗੀ ਹੋਈ ਹੋਵੇ, ਉਹ ਸੜਕ ਤੇ ਤਾਂ ਤੁਰਿਆ ਨਹੀਂ ਫਿਰੂਗਾ। ਪਹਿਲੀ ਗੱਲ ਤਾਂ ਇਹ ਨਹੀਂ ਮੰਨਣ ਚਾਹੁੰਦੀ, ਚਾਹੇ ਮੈਂ ਆ ਚਾਹੇ ਕੋਈ ਹੋਰ ਆ, ਉਹ ਆਪਦੇ ਇਲਾਕੇ ਵਿੱਚ ਉਹਨਾਂ ਦਿਨਾਂ 'ਚ ਕਿਉਂ ਆਊਗਾ ਜਦੋਂ ਉਹਨੂੰ ਪੂਰਾ ਖਤਰਾ, ਕਿਉਂਕਿ ਸਭ ਤੋਂ ਵੱਧ ਛੇਤੀ ਤਾਂ ਉੱਥੇ ਪਛਾਣਿਆ ਜਾ ਸਕਦਾ ਬੰਦਾ। ਉਹ ਤਾਂ ਉਸ ਇਲਾਕੇ ਨੂੰ ਬੰਦਾ ਨਿਕਲੂਗਾ ਜਿੱਥੇ ਉਹਨੂੰ ਘੱਟ ਪਛਾਣਨ ਵਾਲੇ ਲੋਕ ਹੋਣ। ਇੱਥੇ ਤਾਂ ਅੱਧੇ ਸਕਿੰਟ ਦੇ ਵਿੱਚ ਬੰਦਾ ਪਛਾਣ ਲੂਗਾ ਕਿ ਉਹ ਫਲਾਣਾ ਸਿੰਘ ਜਾਂਦਾ ਤੁਰਿਆ। ਤੇ ਪਹਿਲੀ ਤਾਂ ਇਹ ਗੱਲ ਨਹੀਂ ਮਨ ਲੱਗਦੀ ਕਿ ਭਾਈ ਪੱਪਲਪ੍ਰੀਤ ਸਿੰਘ ਆਪਦੇ ਪਿੰਡਾਂ, ਇਹਦਾ ਕਿਉਂਕਿ ਜਿਹੜਾ ਮਰੜੀ ਕਲਾਂ ਪਿੰਡ ਵਾ ਕੱਥੂ ਨੰਗਲ ਦੇ ਬਿਲਕੁਲ ਨਾਲ ਆ ਜਿੱਥੋਂ ਗ੍ਰਿਫਤਾਰੀ ਦਿਖਾ ਰਹੇ ਨੇ, ਪੁਲਿਸ ਵਾਲੇ ਕਹਿ ਰਹੇ ਆ, ਪਰ ਲੋਕ ਇਸ ਇਲਾਕੇ ਦੇ ਇਸ ਗੱਲ ਦੇ ਉੱਤੇ ਉਹਨਾਂ ਦਾ ਯਕੀਨ ਨਹੀਂ ਆ ਰਿਹਾ। ਤੇ ਹਰੇਕ ਬੰਦਾ ਸੋਸ਼ਲ ਮੀਡੀਆ ਤੇ ਇਹੀ ਲਿਖ ਰਿਹਾ ਵੀ ਸਾਡੇ ਇਲਾਕੇ 'ਚ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅਸੀਂ ਵੀ ਕਈ ਪੜਤਾਲ ਕਰਾਈ ਆ, ਸਾਡੀਆਂ ਵੀ ਯਾਰੀਆਂ ਦੋਸਤੀਆਂ ਰਿਸ਼ਤੇਦਾਰੀਆਂ ਨੇ ਇਸ ਇਲਾਕੇ 'ਚ, ਕੁਛ ਨਹੀਂ ਲੱਭੇ। ਇਸ ਤੋਂ ਅੱਗੇ ਬਈ ਜੇਕਰ ਕੋਈ ਬੰਦਾ ਇਸ ਤਰੀਕੇ ਨਾਲ ਪੁਲਿਸ ਤੋਂ ਲੁਕਦਾ, ਬਚਦਾ, ਭੱਜਦਾ ਹੋਵੇ
ਪੁਲਿਸ ਤੋਂ ਫਰਾਰ ਹੋਵੇ, ਉਹ ਬੰਦਾ ਤਾਂ ਕਿਸੇ ਕੋਲ ਜਾਂ ਤਾਂ ਸ਼ੈਲਟਰ ਲੈਣ, ਪਨਾਹ ਲੈਣ ਲਈ ਜਾ ਰਿਹਾ ਹੁੰਦਾ ਵੀ ਮੈਂ ਰਾਤ ਕੱਟਣੀ ਜਾਂ ਮੈਂ ਕਿਸੇ ਨੂੰ ਕਿਸੇ ਕਾਰਜ ਵਿੱਚ ਮਿਲਣਾ, ਜਾਂ ਤਾਂ ਉਹਦੇ ਕੋਈ ਨਾਲ ਹੋਊਗਾ ਜਿਹੜਾ ਉਹਨੂੰ ਸਕੂਟਰ, ਮੋਟਰਸਾਈਕਲ, ਕਾਰ ਤੇ ਇੱਧਰ ਉੱਧਰ ਲੈ ਕੇ ਜਾਵੇ, ਜਾਂ ਜਿਸ ਘਰ ਨੂੰ ਉਹ ਜੇ ਘਰੋਂ ਫੜਿਆ ਕਿਸੇ ਦੇ ਤਾਂ ਉਸ ਘਰ ਦੇ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ, ਕਿਉਂਕਿ ਪੁਲਿਸ ਇਹ ਤਾਂ ਕਰ ਨਹੀਂ ਸਕਦੀ ਵੀ ਉਸ ਬੰਦੇ ਨੂੰ ਫੜ ਲਓ ਤੇ ਬਾਕੀ ਸਾਰਿਆਂ ਨੂੰ ਛੱਡ ਕੇ ਆ ਜਾਓ। ਜੇ ਕੋਈ ਮੇਰੇ ਘਰੇ ਰੇਡ ਪਵੇ ਤਾਂ ਮੇਰੇ ਘਰ ਦੇ ਸਾਰੇ ਮੈਂਬਰਾਂ ਨੂੰ ਪੁਲਿਸ ਨੇ ਚੱਕ ਕੇ ਲੈ ਜਾਣਾ ਤੇ ਨਾਲ ਹੀ ਰੌਲਾ ਪੈ ਜਾਣਾ ਵੀ ਘੁਮਾਣ ਦੇ ਘਰੋਂ ਫਲਾਣਾ ਬੰਦਾ ਫੜਿਆ ਗਿਆ। ਇਹ ਹੋ ਹੀ ਨਹੀਂ ਸਕਦਾ ਕਿ ਪੁਲਿਸ ਭਾਈ ਪੱਪਲਪ੍ਰੀਤ ਸਿੰਘ ਨੂੰ ਉਸ ਘਰ ਚੋਂ ਲੈ ਜਾਂਦੀ ਤੇ ਬਾਕੀਆਂ ਨੂੰ ਛੱਡ ਜਾਂਦੀ। ਤੇ ਇਹ ਵੀ ਗੱਲ ਮਨ ਨਹੀਂ ਲੱਗਦੀ ਵੀ ਭਾਈ ਪੱਪਲਪ੍ਰੀਤ ਸਿੰਘ ਜਿਹੜਾ ਹੈ ਉਹ ਕਿਸੇ ਘਰ ਵੱਲ ਨੂੰ ਜਾ ਰਿਹਾ ਹੋਵੇ ਤੇ ਉਹ ਬੰਦਾ ਹੁਣ ਚੁੱਪ ਕਰਿਆ ਬੈਠਾ ਹੋਵੇ, ਉਹਨੇ ਤਾਂ ਸਾਨੂੰ ਰੌਲਾ ਪਾ ਦੇਣਾ ਸੀ। ਪੁਲਿਸ ਤੋਂ ਪਹਿਲਾਂ ਤਾਂ ਉਹਨੇ ਰੌਲਾ ਪਾ ਦੇਣਾ ਸੀ ਵੀ ਮੇਰੇ ਵੱਲ ਨੂੰ ਆ ਰਿਹਾ ਸੀ ਬੰਦਾ, ਫੜਿਆ ਗਿਆ। ਕਿਉਂਕਿ ਅੱਜ 1984 ਤੋਂ 95 ਦੇ ਵਾਲੇ ਦੇ ਮਾਹੌਲ ਨਾਲੋਂ ਫਿਰ ਵੀ ਫਰਕ ਆ। ਅੱਜ ਉਦੋਂ ਝੂਠੇ ਪੁਲਿਸ ਮੁਕਾਬਲੇ ਬਣਦੇ ਸੀ, ਉਦੋਂ ਵੀ ਲੋਕ ਦੱਸ ਦਿੰਦੇ ਸੀ ਕਿ ਫਲਾਨਾ ਮੇਰੇ ਵੱਲ ਨੂੰ ਆ ਰਿਹਾ ਸੀਗਾ, ਉਹ ਫੜਿਆ ਗਿਆ, ਉਦੋਂ ਵੀ ਰੌਲਾ ਪਾ ਦਿੰਦੇ ਸੀ। ਅੱਜ ਤਾਂ ਮਾਹੌਲ ਹੀ ਹੋਰ, ਅੱਜ ਤਾਂ ਸਮਾਂ ਜਿਹੜਾ ਹੈਗਾ, ਹਾਲਾਤ ਆ ਜਿਹੜੇ, ਉਹਦੇ ਚ ਬੰਦਾ ਦੱਸੂਗਾ ਵੀ ਉਹਦਾ ਕੋਈ ਨੁਕਸਾਨ ਨਾ ਹੋ ਜਾਵੇ। ਮੈਂ ਦੱਸਾਂ ਪਹਿਲੋਂ ਲੋਕਾਂ ਨੂੰ ਵੀ ਸੰਗਤ ਜੀ ਫਲਾਨਾ ਬੰਦਾ ਮੇਰੇ ਵੱਲ ਨੂੰ ਆ ਰਿਹਾ ਸੀ, ਉਹ ਫੜਿਆ ਗਿਆ। ਸੋ ਜਿਹੜੀ ਪੁਲਿਸ ਦਾ ਇਹ ਕਹਿਣਾ ਵਾ ਵੀ ਅਸੀਂ ਕੱਥੋਂ ਨੰਗਲ ਤੋਂ ਫੜਿਆ, ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ। ਤੇ ਜਿਹੜਾ ਪੁਲਿਸ ਦਾ ਇਹ ਦਾਵਾ ਕਿ ਅੱਜ ਹੀ ਫੜਿਆ, ਇਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ। ਉਹਦੀ ਗ੍ਰਿਫਤਾਰੀ ਦੀ ਅਸਲ ਥਾਂ ਕਿਹੜੀ ਆ ਤੇ ਉਹਦੀ ਗ੍ਰਿਫਤਾਰੀ ਪੱਪਲਪ੍ਰੀਤ ਸਿੰਘ ਦੀ ਕਿਵੇਂ ਹੋਈ ਆ, ਇਹਦੀ ਕਹਾਣੀ ਭਾਈ ਪੱਪਲਪ੍ਰੀਤ ਸਿੰਘ ਆਪ ਜਦੋਂ ਦੱਸਣ ਜੋਗਾ ਹੋਏਗਾ, ਦੱਸਣ ਦੇ ਉਹਦੇ ਹਾਲਾਤ ਹੋਣਗੇ, ਉਦੋਂ ਪਤਾ ਲੱਗੂਗਾ ਆਪਾਂ ਨੂੰ। ਜਾਂ ਇੱਕ ਅੱਧੇ ਦਿਨ ਵਿੱਚ ਜੇਕਰ ਗੱਲ ਸੱਚੀ ਆ, ਜੇ ਕੱਥੂ ਨੰਗਲ ਦੇ ਇਲਾਕੇ ਚੋਂ ਪੁਲਿਸ ਨੇ ਉਹਨੂੰ ਫੜਿਆ ਤਾਂ ਉਹ ਪਰਿਵਾਰ ਜਾਂ ਉਹ ਘਰ ਜਾਂ ਕੋਈ ਹੋਰ ਬੰਦਾ ਆ ਕੇ ਸਾਹਮਣੇ, ਦੋ ਹੀ ਸਿਰੇ ਹੋ ਸਕਦੇ ਆ। ਕਿਉਂਕਿ ਪੁਲਿਸ ਦਾ ਲੋਕਾਂ ਨੂੰ ਯਕੀਨ ਨਹੀਂ। ਪੁਲਿਸ ਦਾ ਤਾਂ ਹਾਲ ਇਹ ਅੱਗੇ ਪਿਛਲੇ ਦਿਨਾਂ ਦੇ ਵਿੱਚ ਸਾਰੀ ਸਿੱਖ ਸੰਗਤ ਇਹ ਮੰਨਦੀ ਰਹੀ ਆ ਕਿ ਦੋਨੇ ਜਾਣੇ ਭਾਈ ਅਮਰਤਪਾਲ ਸਿੰਘ ਤੇ ਪੱਪਲਪ੍ਰੀਤ ਸਿੰਘ ਦੋਨੇ ਪੁਲਿਸ ਕੋਲ। ਇਹ ਗੱਲ ਉਹਨਾਂ ਟਾਈਮ ਬਹੁਤ ਚੱਲੀ ਜਿੰਨਾ ਟਾਈਮ ਅਮਰਤਪਾਲ ਸਿੰਘ ਦੀ ਵੀਡੀਓ ਨਹੀਂ ਆਈ। ਫੇਰ ਵੀ ਲੋਕਾਂ ਨੂੰ ਸ਼ੱਕ ਰਿਹਾ, ਫੇਰ ਦੁਬਾਰਾ ਆਡੀਓ ਪਾ ਕੇ ਭਾਈ ਅਮਰਤਪਾਲ ਸਿੰਘ ਨੇ ਸ਼ੰਕੇ ਨਿਵਰਤ ਕਰਨੇ ਚਾਹੇ, ਫਿਰ ਤੀਜੀ ਵੀਡੀਓ ਫੇਰ ਪਾਈ। ਸੋ ਜਿਹੜੀ ਇਹ ਗੱਲ ਪਹਿਲਾਂ ਸੀਗੀ ਕਿ ਜੀ ਉਹ ਤਾਂ ਉਦੋਂ ਹੀ 18 ਨੂੰ ਹੀ ਫੜੇ ਗਏ ਇਹਨਾਂ ਕੋਲੇ, ਇਹ ਗੱਲ ਤੋਂ ਬਾਅਦ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਦੀਆਂ ਵੀਡੀਓਜ਼, ਆਡੀਓਜ਼ ਆ ਗਈਆਂ, ਉਸ ਤੋਂ ਬਾਅਦ ਵਿੱਚ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਚੱਲਦੀ ਰਹੀ ਬਈ ਉਹ ਬਾਹਰ ਨਿਕਲ ਗਏ। ਔਰ ਇਹ ਬਾਹਰ ਨਿਕਲ ਗਏ ਵਾਲੀ ਗੱਲ ਜਿਹੜੀ ਆ, ਇਹ ਭਾਰਤੀ ਮੀਡੀਆ ਨੇ ਪੂਰੇ ਜ਼ੋਰ ਸ਼ੋਰ ਨਾਲ ਕਿ ਨੇਪਾਲ ਨੂੰ ਜਾ ਰਹੇ ਨੇ, ਜਿਵੇਂ ਕੋਈ ਨਾਲ ਜਿਵੇਂ ਆਪਦੇ ਖਰਚੇ ਤੇ ਮੀਡੀਆ ਵਾਲੇ ਭੇਜ ਰਹੇ ਹੁਣ, ਇਹਨਾਂ ਨੂੰ ਉਹਨਾਂ ਤੋਂ ਵੀ ਜ਼ਿਆਦਾ ਪਤਾ ਹੁੰਦਾ ਸੀ। ਲੋਕ ਮਖੌਲਾਂ ਕਰਦੇ ਹੁੰਦੇ ਸੀ ਵੀ ਅਮਰਤਪਾਲ ਸਿੰਘ ਤੇ ਪੱਪਲਪ੍ਰੀਤ ਨੇ ਜਿੱਧਰ ਨੂੰ ਜਾਣਾ ਨਾ, ਉਹ ਮੀਡੀਆ ਵਾਲਿਆਂ ਦੀ ਮਰਜ਼ੀ ਆ, ਉਹ ਉਧਰਲੀ ਖਬਰ ਚਲਾ ਦਿੰਦੇ ਤੇ ਨਾਲ ਇਹੋ ਜਿਹੇ ਸ਼ੋਸ਼ੇ ਛੱਡਣੇ। ਹੁਣ ਇੱਥੇ ਅਸੀਂ ਅੰਮ੍ਰਿਤਸਰ ਦੇ ਵਿੱਚ ਕਿੰਨੇ ਲੰਮੇ ਅਰਸੇ ਤੋਂ ਮਿਲਦੇ ਵਰਤਦੇ ਆ, ਸਾਰੇ ਬੰਦੇ ਤੱਕ ਜਿਹਦਾ ਪਤਾ ਹੁੰਦਾ, ਸੁਭਾਅ ਦਾ ਪਤਾ ਹੁੰਦਾ ਜਾਂ ਉਹਦੀ ਵਰਕਿੰਗ ਦਾ ਪਤਾ ਹੁੰਦਾ, ਅਸੀਂ ਜਾਣਦੇ ਹੀ ਆ ਵੀ ਕਿਹੜੀ ਗੱਲ ਕਿੰਨੀ ਕੁ ਹੋ ਸਕਦੀ ਹੈ। ਪਰ ਇਹੋ ਜਿਹੇ ਸ਼ੋਸ਼ੇ ਵੀ ਉਹ ਤਾਂ ਜੀ ਪਾਕਿਸਤਾਨ, ਉਹ ISI, ਉਹ ਫਲਾਨਾ ਜੀ, ਤੇ ਉਹਨੂੰ ਵੱਡੇ ਤੋਂ ਵੱਡਾ, ਖਤਰਨਾਕ ਤੋਂ ਖਤਰਨਾਕ ਦਰਸਾਉਣ ਦਾ ਮਤਲਬ ਕੀ ਕਿ ਹਊਆ ਖੜਾ ਕੀਤਾ ਜਾ ਸਕੇ, ਉਹਦੇ ਬਹਾਨੇ ਹੋਰ ਸਿੱਖਾਂ ਨੂੰ ਕੁੱਟਣ ਮਾਰਨ ਦਾ ਠੇਕਾ ਜਿਹੜਾ ਲਾਇਸੈਂਸ ਵਾ ਖੁੱਲ ਮਿਲ ਜਾਂਦੀ ਆ ਵੀ ਜਿਹੜਾ ਮਰਜ਼ੀ ਕਰੋ ਜੀ, ਹੁਣ ਹਾਲਾਤ ਹੀ ਇੰਨੇ ਹੱਥੋਂ ਨਿਕਲੇ ਹੋਏ ਨੇ। ਤੇ ਜਿਹੜੀ ਹਾਲਾਤ ਖਰਾਬ ਦਰਸਾਉਣ ਦੀ ਬਿਰਤੀ ਹੈ, ਉਹਦੇ ਮੁਤਲਕ ਤਾਂ ਇੱਕ ਇੱਥੇ ਪੱਤਰਕਾਰ ਕਿਸੇ ਚੈਨਲ ਦਾ, ਉਹ ਜਿਹੜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰੈਸ ਆਪਣੇ ਉੱਥੇ ਬੁਲਾਈ ਸੀ ਇਕੱਤਰਤਾ ਪ੍ਰੈਸ ਵਾਲੇ ਸੱਜਣਾ ਦੀ, ਉੱਥੇ ਬੋਲ ਰਿਹਾ ਸੀਗਾ ਕਿ ਮੈਨੂੰ ਕਿਸੇ ਵੱਡੇ ਚੈਨਲ ਨੇ, ਨੈਸ਼ਨਲ ਚੈਨਲ ਨੇ ਅਪਰੋਚ ਕੀਤੀ ਤੇ ਮੈਨੂੰ ਕਿਹਾ ਵੀ ਮੀਡੀਆ ਵੱਲੋਂ ਪੰਜਾਬ ਤੋਂ ਜਰਨਲਿਸਟ ਦੇ ਤੌਰ ਤੇ ਅਸੀਂ ਤੁਹਾਨੂੰ ਵਿੱਚ ਬਿਠਾਉਣਾ ਡਿਸਕਸ਼ਨ ਦੇ, ਤੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਹੋਇਆ ਇਹਦੇ ਬਾਰੇ ਚਰਚਾ ਕਰਨੀ ਆ। ਤੇ ਉਹ ਕਹਿੰਦਾ, ਮੈਂ ਉਹਨੂੰ ਆਖਿਆ ਵੀ ਇੱਥੇ ਕਿਹੜਾ ਮਾਹੌਲ ਖਰਾਬ ਹੋਇਆ, ਕੋਈ ਇੱਥੇ ਹਿੰਦੂ ਸਿੱਖ ਏਕਤਾ ਨੂੰ ਖਤਰਾ ਨਹੀਂ, ਕੋਈ ਇੱਥੇ ਵਾਰਦਾਤਾਂ ਨਹੀਂ ਹੋ ਰਹੀਆਂ। ਕਹਿੰਦੇ ਜੀ ਤੁਹਾਨੂੰ ਪਤਾ ਹੀ ਨਹੀਂ। ਉਹ ਕਹਿੰਦਾ ਮੂਹਰੇ ਦਿੱਲੀ ਵਾਲੇ ਆਰਗੂ ਕਰਨ ਤੇ ਮੈਨੂੰ ਦੱਸਣ ਵੀ ਤੁਸੀਂ ਚੰਗੇ ਪੰਜਾਬ 'ਚ ਬੈਠੇ ਹੋ, ਪੰਜਾਬ 'ਚ ਤਾਂ ਅੱਗ ਲੱਗੀ ਪਈ ਹੈ।
ਤੇ ਉਹ ਬੰਦਾ ਉੱਥੇ ਸਟੇਜ ਤੋਂ ਖੜ ਕੇ ਜਦੋਂ ਗੱਲ ਕਰ ਰਿਹਾ ਸੀ ਤੇ ਇਹ ਗੱਲ ਸੁਣ ਕੇ ਉੱਥੇ ਜਿੰਨੇ ਬੰਦੇ ਬੈਠੇ ਸੀ ਸਰੋਤੇ, ਉਹਨਾਂ ਨਾਲੋਂ ਵੱਧ ਜੇ ਤੁਸੀਂ ਅੱਜ ਵੀ ਉਹ ਵੀਡੀਓ ਦੇਖੋ, ਸੁਣ ਕੇ ਬੰਦਾ ਸੁੰਨ ਹੋ ਜਾਂਦਾ ਕਿ ਕਿਵੇਂ ਇੱਕ ਘੱਟ ਗਿਣਤੀ ਕੌਮ ਦੇ ਖਿਲਾਫ ਮਾਹੌਲ ਸਿਰਜ ਕੇ ਸਾਰੇ ਭਾਰਤ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਇਹ ਬਹੁਤ ਭੈੜੇ ਲੋਕ ਨੇ, ਇਹਨਾਂ ਨੂੰ ਦੇਖਦੇ ਹੀ ਗੋਲੀ ਮਾਰ ਦੇਣੀ ਚਾਹੀਦੀ ਹੈ। ਇਹੀ ਮਾਹੌਲ 1984 ਦੇ ਵਿੱਚ ਝੂਠੀਆਂ ਅਫਵਾਹਾਂ ਫੈਲਾ ਕੇ ਨਵੰਬਰ 1984 ਨੂੰ ਕਿ ਜੀ ਇਹਨਾਂ ਨੇ ਤਾਂ ਪੰਜਾਬ ਤੋਂ ਰੇਲ ਇੱਕ ਭਰ ਕੇ ਭੇਜਤੀ, ਬੰਦੇ ਵੱਡੇ ਪਏ ਨੇ। ਇੱਕ ਜੀ ਇਹਨਾਂ ਨੇ ਖੂਹਾਂ 'ਚ ਜ਼ਹਿਰ ਪਾਤੀ, ਪਾਣੀ ਵਾਲੀਆਂ ਟੈਂਕੀਆਂ 'ਚ ਜ਼ਹਿਰ ਪਾਤੀ। ਜਿੰਨਾ ਉਦੋਂ ਅਫਵਾਹਾਂ ਫੈਲਾ ਕੇ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ ਗਈ, ਉਹੀ ਸਾਰਾ ਕੁਝ ਪਿਛਲੇ 15-20 ਦਿਨ ਤੋਂ ਚੱਲ ਰਿਹਾ। ਤੇ ਇਹ ਮੁਲਕ ਜਿਹਦੇ ਬਾਰੇ ਸਾਨੂੰ ਮਤਾਂ ਦਿੱਤੀਆਂ ਜਾਂਦੀਆਂ ਨੇ ਕਿ ਜੀ ਬੜਾ ਵਧੀਆ ਮੁਲਕ ਆ, ਵਧੀਆ ਡੈਮੋਕ੍ਰੇਸੀ ਆ, ਇਸ ਮੁਲਕ ਦੇ ਵਿੱਚ ਇੱਕ ਨਿੱਕੀ ਜਿਹੀ ਚੰਗਿਆੜੀ ਕਿਤੇ ਲੱਗ ਜਾਵੇ ਤਾਂ ਸਾਰੇ ਭਾਰਤ ਦੇ ਵਿੱਚ ਜਿੱਥੇ ਜਿੱਥੇ ਕੋਈ ਸਿੱਖ ਅੜ ਕੇ ਆਊਗਾ ਉਹਦੇ ਨਾਲ ਹੋਊਗਾ ਕਿ ਇਹ ਤੁਸੀਂ ਸੋਚ ਕੇ ਬੰਦਾ ਕੰਬ ਜਾਂਦਾ। ਇਹ ਨਹੀਂ ਕਿ ਸਿੱਖ ਡਰਾਕਲ ਨੇ, ਕਮਜ਼ੋਰ ਨੇ, ਪਰ ਜਦੋਂ ਅਚਨਚੇਤ ਜਿਵੇਂ ਨਵੰਬਰ 84 ਨੂੰ ਹੋਇਆ ਤੇ ਇਸ ਮੁਲਕ ਦੇ ਵਿੱਚ ਕੋਈ ਨਵੀਂ ਗੱਲ ਨਹੀਂ। ਇਸ ਮੁਲਕ ਦੇ ਵਿੱਚ ਮੁਸਲਮਾਨਾਂ ਦਾ ਆਏ ਦਿਨ ਕਟਾਪਾ ਹੁੰਦਾ, ਕਤਲੇਆਮ ਹੁੰਦਾ, ਕੁੱਟਦੇ ਆ, ਮਾਰਦੇ ਆ, ਬੋਲ ਜੈ ਸ਼੍ਰੀ ਰਾਮ। ਬਾਹਰ ਇੱਥੋਂ ਭਾਰਤ ਤੋਂ ਬੜੇ ਹਿੰਦੂ ਵਸਦੇ ਆ ਜਿਹੜੇ ਮੁਸਲਮਾਨ ਮੁਲਕ ਨੇ, ਦੁਬਈ 'ਚ ਬੜੇ ਨੌਕਰੀ ਕਰਨ ਜਾਂਦੇ ਆ, ਸਾਊਦੀ ਅਰਬ 'ਚ, ਪਾਕਿਸਤਾਨ ਤੋਂ ਬਿਨਾਂ ਜਿੰਨੇ ਸਾਊਦੀ ਅਰਬ ਤੇ ਹੋਰ ਮੁਲਕ ਨੇ ਸਾਰਿਆਂ 'ਚ ਮੁਸਲਮਾਨ ਵਸਦੇ। ਅਸੀਂ ਤਾਂ ਕਿਸੇ ਹੋਰ ਮੁਲਕ ਦੀ ਇਹੋ ਜਿਹੀ ਸੁਣੀ ਨਹੀਂ ਗੱਲ ਕਿ ਕੁੱਟ ਕੇ ਉੱਥੋਂ ਦੇ ਮੁਸਲਮਾਨ ਖੰਭੇ ਨਾਲ ਬੰਨ੍ਹ ਕੇ ਕਿਸੇ ਹਿੰਦੂ ਨੂੰ ਕਹਿ ਰਹੇ ਹੋਣ ਵੀ ਤੂੰ ਕਹਿ ਜੈ ਸ਼੍ਰੀ ਰਾਮ, ਅੱਲਾਹੂ ਅਕਬਰ ਕਹਿ, ਜਾਂ ਜੋ ਵੀ ਉਹਨਾਂ ਦੇ ਮੁਸਲਮਾਨਾਂ ਦੇ ਧਰਮ ਦੀਆਂ ਗੱਲਾਂ ਨੇ ਵੀ ਉਹ ਧੱਕੇ ਨਾਲ ਕਹਾ ਰਹੇ ਨੇ। ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਵੀ ਸ਼ਾਇਦ ਇਹੋ ਜਿਹੀ ਕਦੇ ਕੋਈ ਗੱਲ ਨਹੀਂ ਹੋਈ ਹੋਣੀ। ਇੱਥੇ ਭਾਰਤ ਵਿੱਚ ਐਡੀ ਵੱਡੀ ਬਹੁ ਗਿਣਤੀ ਆ ਮੁਸਲਮਾਨ, ਉਹਨਾਂ ਦੇ ਉੱਤੇ ਇਹ ਜ਼ੁਲਮ ਹੁੰਦਾ ਹੈ। ਤੇ ਜਦੋਂ ਜੀ ਕਰੇ ਉਹਨਾਂ ਦੀ ਕੋਈ ਮਸਜਿਦ ਢਾਹ ਦਿਓ, ਮਸਜਿਦ 'ਚ ਵੜ ਕੇ ਭੰਗੜੇ ਪਾਓ, ਕੁੱਟ ਕਟਾਪੇ ਹੋ ਰਹੇ ਆ। ਜੇਕਰ ਐਡੀ ਵੱਡੀ ਬਹੁ ਗਿਣਤੀ ਆ ਜਿਹੜੀ ਭਾਰਤ ਦੀ ਮੁਸਲਮਾਨ, ਉਹਨਾਂ ਦੇ ਕਈ ਮੁਲਕ ਨੇ ਮਗਰ, ਉਹਨਾਂ ਦੀ ਕੌਮ ਦੇ ਕਈ ਵੱਡੇ ਵੱਡੇ ਜਿਹੜੇ ਦੁਨੀਆ ਭਰ ਦੇ ਵਿੱਚ ਵੱਡੇ ਇੰਸਟੀਚਿਊਟਸ ਨੇਗੇ, ਪਰ ਉਹ ਸਭ ਕੁਝ ਬੇਕਾਰ ਆ ਕਿਉਂਕਿ ਇੱਥੇ ਜਦੋਂ ਜੀ ਕਰਦਾ ਅਗਲੇ ਢਾਹ ਲੈਂਦੇ ਆ ਫੜ ਕੇ। ਤੇ ਜੇ ਮੁਸਲਮਾਨ ਕੌਮ ਆ ਜਿਹੜੀ, ਉਹਨਾਂ ਦਾ ਇਹ ਹਾਲ ਆ ਤਾਂ ਭਾਈ ਜਿਹੜੀ ਆਪਣੀ ਕੌਮ ਆ, ਆਪਣੇ ਨਾਲ ਇਹਨਾਂ ਨੇ ਪਹਿਲੋਂ ਜੋ ਕੀਤਾ ਸੋ ਕੀਤਾ, ਪਰ ਜੂਨ 84, ਨਵੰਬਰ 84 ਤੇ ਹੁਣ ਵੀ ਆਏ ਦਿਨ ਸੋਸ਼ਲ ਮੀਡੀਆ ਉੱਤੇ ਲਿਖਦੇ ਆ, ਬੋਲਦੇ ਆ ਬਈ ਅਸੀਂ 84 ਚੇਤੇ ਕਰਾ ਦਿਆਂਗੇ। ਜਦੋਂ ਵੀ ਕੋਈ ਸਿੱਖ ਹੱਕਾਂ ਦੀ ਗੱਲ ਕਰਦਾ ਹੈ, ਜਦੋਂ ਵੀ ਕੋਈ ਇਨਸਾਫ ਦੀ ਗੱਲ ਕਰਦਾ, ਜਦੋਂ ਵੀ ਕੋਈ 1947 ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਗੱਲ ਕਰਦਾ, ਜਦੋਂ ਵੀ ਕੋਈ ਉਹਨਾਂ ਵਾਅਦਾ ਖਿਲਾਫੀਆਂ ਦੀ ਗੱਲ ਕਰਦਾ, ਤਾਂ ਫਿਰ ਉਸ ਮੌਕੇ ਇੱਕੋ ਹੀ ਬੋਲੀ 'ਚ ਜਵਾਬ ਦਿੱਤਾ ਜਾਂਦਾ ਵੀ ਭੁੱਲ ਜਾਓ ਸਭ ਕੁਝ, ਨਹੀਂ ਤਾਂ 84 ਚੇਤੇ ਕਰਾ ਦਿਆਂਗੇ। ਇਹ ਗੱਲ ਨਹੀਂ ਕਿ ਉਹ ਕਰਵਾ ਨਹੀਂ ਸਕਦੇ, ਪਰ ਕੁਝ ਕਾਰਨ ਨੇ, ਕੁਝ ਗੱਲਾਂ ਨੇ ਜਿਹਦੀ ਕਰਕੇ ਅਜੇ ਉਹਨਾਂ ਦੀ ਇੱਥੇ ਇਸ ਪਾਸੇ ਨੂੰ ਗੱਲ ਨਹੀਂ ਜਾਂਦੀ। ਜਾ ਸਕਦੀ ਹੈ, ਜਦੋਂ ਮਰਜ਼ੀ ਜਾ ਸਕਦੀ। 1984 ਤੋਂ ਬਾਅਦ ਜਦੋਂ ਸਿੱਖਾਂ ਨੂੰ ਲੱਗਿਆ ਕਿ ਸਾਡੇ ਮਗਰ ਕੋਈ ਮੁਲਕ ਨਹੀਂ, ਸਾਡੇ ਮਗਰ ਕੋਈ ਵੱਡੀ ਤਾਕਤ ਨਹੀਂ, ਸਾਨੂੰ ਤਾਂ ਆਪ ਹੀ ਆਪਦਾ ਸਿਰ ਗੁੰਦਣਾ ਪੈਣਾ, ਉਦੋਂ ਇਸ ਕੌਮ ਦੇ ਵਿੱਚੋਂ 5-7 ਹਜ਼ਾਰ ਸਿੱਖ ਨੌਜਵਾਨ ਮੈਦਾਨ 'ਚ ਨਿਕਲੇ, ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਇੱਕ ਤੱਕਿਆ ਸਹਾਰਾ ਬਸ ਤੇਰਾ, ਹੋਰ ਸਭ ਢਾਈਆਂ ਢੇਰੀਆਂ, ਤੇ ਉਹ ਸਤਿਗੁਰੂ ਦੀ ਓਟ ਆਸਰਾ ਲੈ ਕੇ ਉਹਨਾਂ ਨੇ ਜੋ ਕੁਝ ਉਹਨਾਂ ਤੋਂ ਸਰਿਆ ਬਣਿਆ ਕੀਤਾ। ਜਿਸ ਤੋਂ ਬਾਅਦ ਵਿੱਚ ਅੱਜ ਜਦੋਂ ਵੀ ਹਿੰਦੂ ਕੱਟੜਪੰਥੀਆਂ ਨੂੰ ਇਉਂ ਲੱਗਦਾ ਵੀ ਆਪਾਂ ਜਿਵੇਂ ਮੁਸਲਮਾਨਾਂ ਦਾ ਆਏ ਦਿਨ ਕਟਾਪਾ ਕਰਦੇ ਆ ਉਵੇਂ ਸਿੱਖਾਂ ਦਾ ਵੀ ਕਰੀਏ, ਤਾਂ ਉਹਨਾਂ ਨੂੰ ਉਹਨਾਂ ਦੀ ਕੌਮ ਦੇ ਕੁਝ ਬੰਦੇ ਜਿਹੜੇ ਉਹ ਫਿਰ ਇਹ ਮੱਤ ਦੇਣ ਬਹਿ ਜਾਂਦੇ ਆ ਕਿ ਭਾਈ ਪਹਿਲਾਂ ਕੀਤਾ ਸੀਗਾ, ਇਹ ਮੁਸਲਮਾਨਾਂ ਵਰਗੇ ਨਹੀਂ ਹੈਗੇ, ਇਹ ਹੋਰਨਾਂ ਵਰਗੇ ਨਹੀਂ ਹੈਗੇ, ਇਹ ਫਿਰ ਘੱਟ ਕਰਨ ਵੱਧ ਕਰਨ ਇਹ ਲੇਖਾ ਲੈਂਦੇ ਆ, ਇਹ ਹਿਸਾਬ ਬਰਾਬਰ ਕਰੇ ਬਿਨਾਂ ਰਹਿੰਦੇ ਨਹੀਂ। ਚੇਤੇ ਕਰ ਲਓ ਪਹਿਲਾਂ ਪਿਛਲੇ ਦੌਰ ਵਿੱਚ ਕੀ ਕੁਝ ਹੋਇਆ। ਤੋ ਇਹ ਜਿਹੜਾ
ਸਾਡੀ ਪਿਛਲੀ ਪੀੜ੍ਹੀ ਦੀ ਕਮਾਈ ਆ, ਜਿਹੜੇ ਸਾਡੇ ਸ਼ਹੀਦਾਂ ਨੇ, ਸੂਰਬੀਰਾਂ ਨੇ ਕਾਰਨਾਮੇ ਕੀਤੇ ਆ, ਉਹਦੀ ਕਰਕੇ ਉਹ ਰੁਕ ਜਾਂਦੇ। ਦੂਜਾ ਇਹ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਬਾਦਲ ਵਰਗੇ ਜਾਂ ਇਹੋ ਜਿਹੇ ਕੁਛ ਜਿਹੜੇ ਸਿੱਖਾਂ ਦਾ ਹਿੰਦੂਕਰਨ ਕਰ ਰਹੇ ਨੇ, ਧਾਰਮਿਕ ਆਗੂ, ਕੁਛ ਸਿਆਸੀ ਆਗੂ, ਕੁਝ ਹੋਰ ਲਟਰਮ ਪਟਰਮ ਰਲ ਮਿਲ ਕੇ ਸਾਡਾ ਕੰਮ ਤਾਂ ਸੌਖਾ ਕਰ ਹੀ ਰਹੇ ਨੇ, ਅਸੀਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾ ਲੈਣਾ, ਅੱਜ ਨਹੀਂ ਤਾਂ ਕੱਲ, ਕੱਲ ਨਹੀਂ ਤਾਂ ਪਰਸੋਂ, ਤੇ ਟਾਈਮ ਦਵੋ ਗੱਲ ਨੂੰ। ਪਰ ਜਿਹੜੇ ਜਿਹੜੇ ਇਹਨਾਂ ਚੋਂ ਸਿਰ ਚੱਕਦੇ ਆ ਉਹਨਾਂ ਨੂੰ ਠੋਕੀ ਚੱਲੋ। ਸੋ ਜਿਹੜੇ ਵੀ ਬੰਦੇ ਪੰਥ ਵਿੱਚ, ਸਿੱਖੀ ਵਿੱਚ ਕਿਸੇ ਤਰੀਕੇ ਨਾਲ ਆਪਦੀ ਪ੍ਰਤੀਬੱਧਤਾ ਦਿਖਾਉਂਦੇ ਆ, ਜਿਹੜੇ ਦਰਸਾਉਂਦੇ ਆ ਕਿ ਸਾਨੂੰ ਪੰਥ ਨਾਲ, ਪੰਜਾਬ ਨਾਲ ਪਿਆਰ ਆ, ਉਹਨਾਂ ਪ੍ਰਤੀ ਬੇਤਹਾਸ਼ਾ ਨਫ਼ਰਤ, ਕੂੜ ਪ੍ਰਚਾਰ ਕੀਤਾ ਜਾਂਦਾ ਕਿ ਇਹ ਤਾਂ ਜੀ ਪਾਕਿਸਤਾਨ ਨਾਲ ਸੰਬੰਧਿਤ ਨੇ, ਇਹ ਤਾਂ ISI ਦੇ ਬੰਦੇ ਆ, ਇਹ ਤਾਂ ਜੀ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ ਆ। ਕਿਉਂ ਜੀ? ਇਹ ਕਹਿੰਦੇ ਆ ਕਿ ਪੰਜਾਬ ਦੇ ਦਰਿਆਈ ਪਾਣੀ ਲੁੱਟ ਲਏ। ਇੰਨੀ ਗੱਲ ਨਾਲ ਹਿੰਦੂ ਸਿੱਖ ਏਕਤਾ ਤੋੜਨ ਵਾਲਾ ਬਣ ਜਾਂਦਾ ਬੰਦਾ। ਜੇਕਰ ਕੋਈ ਕਵੇ ਕਿ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀ, ਜੇ ਕੋਈ ਕਵੇ ਕਿ 1947 ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕਰੋ, ਤਾਂ ਇੰਨੀ ਗੱਲ ਦੇ ਨਾਲ ਉਹ ਕਹਿੰਦੇ ਜੀ ਇਹ ਤਾਂ ISI ਨਾਲ ਸੰਬੰਧਿਤ ਲੱਗਦਾ। ਉਹ ਕੂੜ ਪ੍ਰਚਾਰ ਕਰਕੇ ਇੱਕ ਬੰਦੇ ਨੂੰ ਉਹਦੀ ਬੋਲਣ ਦੀ ਆਜ਼ਾਦੀ ਖਤਮ ਕਰਕੇ ਉਹਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਵੀ ਚੁੱਪ ਕਰਵਾ ਕੇ ਉਹਨੂੰ ਇਸ ਤਰੀਕੇ ਨਾਲ ਕੰਧ ਨਾਲ ਧੱਕ ਕੇ ਜਦੋਂ ਲਾਉਣ ਦੀ ਗੱਲ ਚੱਲਦੀ ਹੈ, ਉਸ ਮੌਕੇ ਸਾਨੂੰ ਇਹ ਪਤਾ ਹੈ ਕਿ ਸਾਡੇ ਮਗਰ ਕੋਈ ਵੱਡਾ ਮੁਲਕ, ਕੋਈ ਵੱਡੀ ਗੱਲ ਨਹੀਂ ਹੈ। UNO ਜਾਂ ਹੋਰ ਸੰਸਥਾਵਾਂ ਅਜੇ ਤੱਕ ਸਾਡੇ ਲਈ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਉਵੇਂ ਨਹੀਂ ਹੋ ਸਕੀਆਂ। ਧੰਨਵਾਦ ਆ ਫਿਰ ਵੀ ਉਹਨਾਂ ਦਾ, ਦੁਨੀਆ ਭਰ ਦੇ ਵਿੱਚ ਜਿਹੜੇ ਜਿਹੜੇ ਸਾਡੇ ਹੱਕ 'ਚ ਬੋਲੇ ਜਾਂ ਜਿਨ੍ਹਾਂ ਨੇ ਕਦੇ ਸਾਡੇ ਲਈ ਹਾਂ ਦਾ ਨਾਅਰਾ ਮਾਰਿਆ। ਪਰ ਇੱਥੇ ਅਸੀਂ ਇਹ ਗੱਲ ਯਕੀਨੀ ਤੌਰ ਤੇ ਕਹਿ ਸਕਦੇ ਹਾਂ ਕਿ ਇਹ ਕੋਈ ਸੱਚੇ ਪਾਤਸ਼ਾਹ ਦੀ ਕਲਾ ਵਾਪਰ ਰਹੀ ਆ, ਜਿਹਦੀ ਕਰਕੇ ਅਜੇ ਤੱਕ ਸਾਡੀ ਕੌਮ ਜਿਹੜੀ ਆ ਉਹ ਇਸ ਅਤਿਆਚਾਰੀ, ਜ਼ਾਲਮ ਤੇ ਬੁੱਚੜ ਹੁਕਮਰਾਨਾਂ ਦੇ ਸਾਹਮਣੇ, ਇਸ ਭਾਰਤੀ ਨਿਜ਼ਾਮ ਦੇ ਸਾਹਮਣੇ ਡਟੀ ਖੜੀ ਹੈ। ਬੇਸ਼ੱਕ ਬੇਅੰਤ ਸ਼ਹਾਦਤਾਂ ਹੋ ਚੁੱਕੀਆਂ ਨੇ, ਅੱਜ ਵੀ ਛੱਡਿਆ ਨਹੀਂ ਜਾ ਰਿਹਾ। ਅੱਜ ਚਾਹੇ ਉਹ ਆਪਾਂ ਭਾਈ ਦੀਪ ਸਿੱਧੂ ਹੈ, ਚਾਹੇ ਉਹ ਭਾਈ ਸਿੱਧੂ ਮੂਸੇਵਾਲਾ ਸਾਡਾ ਨੌਜਵਾਨ, ਤੇ ਚਾਹੇ ਕੋਈ ਹੋਰ, ਜਿਹੜਾ ਵੀ ਸਿਰ ਚੱਕਦਾ, ਜਿਹੜਾ ਵੀ ਕਿਸੇ ਖੇਤਰ ਵਿੱਚ ਸਿੱਖਾਂ ਦਾ ਕੱਦ ਬੁੱਤ ਵਧਾਉਂਦਾ। ਇੱਕ ਗੌਰਵ ਕੋਈ ਮੇਜਰ ਕੋਈ ਲੱਗਿਆ ਸੀ ਇੱਥੇ, ਮੇਜਰ ਗੌਰਵ ਆਰੀਆ ਏਦਾਂ ਦਾ ਕੁਛ ਨਾਂ ਉਹਦਾ, ਉਹ ਲਿਸਟ ਬਣਾਈ ਫਿਰੇ ਵੀ ਫਲਾਨਾ ਫਲਾਨਾ ਇਹੋ ਜਿਹੇ ਗਾਣੇ ਗਾਉਂਦਾ ਨਾ, ਕੰਵਰ ਗਰੇਵਾਲ ਆ ਨਾ, ਫਲਾਨਾ ਆ ਨਾ, ਅਸੀਂ ਇਹ ਰਗੜ ਦਿਆਂਗੇ, ਦਲਜੀਤ ਦੋਸਾਂਝ ਤੇ ਹੋਰ ਸਾਰਿਆਂ ਦੇ ਨਾਂ ਲੈ ਲੈ ਕੇ। ਉਹ ਕਹਿੰਦੇ ਆ ਬਈ ਜਿਹੜਾ ਵੀ ਪੰਥ ਤੇ ਪੰਜਾਬ ਦੀ ਗੱਲ ਕਰਦਾ, ਇੱਕ ਪਾਸੇ ਸਤਨਾਮ ਸਿੰਘ ਮਾਣਕ ਆ ਜਿਹੜਾ ਮੋਰਚਾ ਮਾਫ ਕਰਨਾ ਜਿਹੜੀ ਇਕੱਤਰਤਾ ਉਹਦੇ ਚ ਬੋਲ ਕੇ ਆਏ, ਬਈ ਭਾਰਤੀ ਹਾਕਮਾਂ ਨੂੰ ਇਹ ਸਮਝਣਾ ਚਾਹੀਦਾ ਕਿ ਭਾਰਤ ਅੱਡ-ਅੱਡ ਮੁਲਕਾਂ, ਮਾਫ ਕਰਨਾ ਅੱਡ-ਅੱਡ ਕੌਮਾਂ ਦਾ, ਅੱਡ-ਅੱਡ ਸੱਭਿਆਚਾਰਾਂ ਦਾ, ਅੱਡ-ਅੱਡ ਬੋਲੀਆਂ ਦਾ ਇੱਕ ਗੁਲਦਸਤਾ ਹੈ। ਤੇ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੀ ਬੋਲੀ ਦਾ, ਧਰਮ ਦਾ, ਵਿਸ਼ਵਾਸਾਂ ਦਾ, ਸੱਭਿਆਚਾਰ ਦਾ ਸਤਿਕਾਰ ਕਰਨਾ ਪਊ। ਅੱਡ-ਅੱਡ ਕੌਮਾਂ ਹੈਗੀਆਂ ਨੇ, ਇਹ ਮਲਟੀਨੈਸ਼ਨਲ ਕੰਟਰੀ ਹੈ, ਇੱਥੇ ਫੈਡਰਲ ਢਾਂਚਾ ਚਾਹੀਦਾ। ਔਰ ਇਹੋ ਜਿਹੀ ਗੱਲ, ਇੱਕ ਇਹਨਾਂ ਦਾ ਹਨੀ ਬਖਸ਼ੀ ਨਾਂ ਦਾ ਕੋਈ ਆਪਦੇ ਆਪ 'ਚ ਸਮਝਦੇ ਆ ਕਿ ਬੜੀ ਵੱਡੀ ਤੋਪ ਆ, ਜਿਹਨੇ ਭਾਰਤੀ ਹਕੂਮਤੀ ਸਿਸਟਮ ਲਈ ਬਹੁਤ ਵੱਡੇ ਕਾਰਨਾਮੇ ਕੀਤੇ ਆ, ਫੌਜ ਦਾ ਕੋਈ ਕਰਨਲ ਰਿਟਾਇਰ, ਉੱਤੇ ਕੋਈ ਮੁਕੱਦਮੇ ਵਗੈਰਾ ਵੀ ਚੱਲਦੇ। ਉਹਦੀ ਇੰਟਰਵਿਊ ਦੇਖੀ, ਉਹਦੇ 'ਚ ਵੀ ਉਹ ਇਹੀ ਕਹਿ ਰਿਹਾ ਕਿ ਸਾਨੂੰ ਸਾਊਥ ਵਾਲਿਆਂ ਦੀ, ਜੇ ਉਹਨਾਂ ਦੇ ਆਪ ਦੇ ਵਿਚਾਰ ਨੇ, ਜੇ ਉਹਨਾਂ ਦੇ ਆਪ ਦਾ ਸੱਭਿਆਚਾਰ ਆ, ਜੇ ਉਹ ਆਪਦੇ ਤਰੀਕੇ ਨਾਲ ਜਿਉਂਦੇ ਨੇ, ਤਾਂ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਸੋ ਬਹੁਤ ਲੋਕ ਨੇ ਜਿਨ੍ਹਾਂ ਨਾਲ ਸਾਡੇ ਹਜ਼ਾਰਾਂ ਵਖਰੇਵੇਂ ਹੋਣਗੇ, ਪਰ ਉਹ ਇਸ ਗੱਲ ਨੂੰ ਮੰਨਦੇ ਆ ਕਿ ਭਾਰਤ ਇਸ ਕਰਕੇ ਦੁਖੀ ਆ, ਭਾਰਤ ਦੇ ਵਿੱਚ ਇਸ ਕਰਕੇ ਲੋਕ ਨਰਕ ਭੋਗ ਰਹੇ ਨੇ ਕਿਉਂਕਿ ਮੁਲਕ ਦਾ ਜਿਹੜਾ ਕੇਂਦਰੀ ਨਿਜ਼ਾਮ ਆ, ਉਹਨੇ ਸਾਰੇ ਭਾਰਤ ਨੂੰ ਇੱਕ ਕਰਨ ਦਾ, ਵੀ ਸਾਰਿਆਂ ਦਾ ਹਿੰਦੂਕਰਨ ਕਰਨਾ, ਸਾਰਿਆਂ ਨੂੰ ਹਿੰਦੂ ਗਰਦਾਨਣਾ, ਇਹ ਜਿਹੜਾ ਢਕਵੰਜ ਫੜਿਆ ਹੋਇਆ, ਇਹਦੀ ਕਰਕੇ ਸਮੱਸਿਆ ਆ ਰਹੀ ਹੈ।
ਤੇ ਜਦੋਂ ਵੀ ਬਾਕੀ ਸਾਰੇ ਭਾਰਤ ਦੇ ਵਾਂਗੂ ਉੱਥੇ ਵੀ ਹਰ ਮੁਲਕ 'ਚ ਹਰ ਕੌਮ ਦੇ ਵਿੱਚ ਹਰ ਸੂਬੇ 'ਚ ਹਰ ਬੋਲੀ ਨੂੰ ਮੰਨਣ ਵਾਲੇ ਹਰ ਸੱਭਿਆਚਾਰ ਦੇ ਵਿੱਚ ਲੋਕ ਨੇ ਜਿਹੜੇ ਹਿੰਦੂਇਜ਼ਮ ਦੇ ਜਾਂ ਹਿੰਦੂਆਂ ਦੇ ਜ਼ੁਲਮ ਤੋਂ, ਇਹ ਜ਼ੁਲਮ ਹੀ ਹੁੰਦਾ ਕਿਸੇ ਦੀ ਬੋਲੀ ਨੂੰ, ਕਿਸੇ ਦੇ ਧਰਮ ਨੂੰ, ਕਿਸੇ ਦੇ ਸੱਭਿਆਚਾਰ ਨੂੰ, ਕਿਸੇ ਦੇ ਵਿਚਾਰਾਂ ਨੂੰ ਨੀਵਾਂ ਦਿਖਾਉਣਾ, ਖਤਮ ਕਰਨਾ, ਤੇ ਆਪਦਾ ਉੱਤੇ ਥੋਪਣਾ। ਹਰ ਕੌਮ ਦੇ ਵਿੱਚ ਹਰ ਸੂਬੇ 'ਚ ਹਰ ਖਿੱਤੇ 'ਚ ਹਰ ਬੋਲੀ ਨੂੰ, ਹਰ ਸੱਭਿਆਚਾਰ ਨੂੰ ਤੇ ਹਰ ਧਰਮ ਨੂੰ ਬਚਾਉਣ ਲਈ ਲੋਕ ਉੱਠਦੇ ਆ। ਉਵੇਂ ਸਾਡੇ ਪੰਜਾਬ ਦੇ ਵਿੱਚ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲੇ, ਪੰਜਾਬ ਦੀ ਸ਼ਾਨ ਵਧਾਉਣ ਲਈ ਜਦੋਂ ਸਰਗਰਮ ਹੁੰਦੇ ਆ, ਉਹਨਾਂ ਨੂੰ ਕਹਿੰਦੇ ਆ ਟੈਰੋਰਿਸਟ, ਅੱਤਵਾਦੀ। ਤੇ ਜੇ ਤੁਸੀਂ ਅੱਤਵਾਦੀ ਨਹੀਂ ਗਰਦਾਨੇ ਜਾਣਾ ਤਾਂ ਫੇਰ ਕੀ ਆ, ਫਿਰ ਭਾਰਤ ਮਾਤਾ ਕੀ ਜੈ ਕਹੋ ਤੇ ਕਲਗੀਧਰ ਦੇ ਲਾਲ ਬਣਨ ਦੀ ਬਜਾਏ ਮਾਤਾ ਦਾ ਮਾਲ ਬਣੋ, ਤਿਲਕ ਲਾ ਕੇ ਗਲ ਦੇ ਵਿੱਚ ਲਾਲ ਚੁੰਨੀ ਪਾ ਕੇ ਜੈ ਮਾਤਾ ਦੀ ਜਗਰਾਤੇ ਤੇ ਗਾਓ, ਫਿਰ ਤੁਸੀਂ ਭਾਰਤੀ ਨਹੀਂ। ਫਿਰ ਤਾਂ ਤੁਸੀਂ ਬਹੁਤ ਵਧੀਆ ਬੰਦੇ। ਭਾਰਤੀ ਤਾਂ ਇੱਕ ਪਾਸੇ, ਫਿਰ ਤਾਂ ਤੁਸੀਂ ਮਹਾਨ ਭਾਰਤੀ ਹੋ ਨਾ। ਪਰ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਆਪਦੇ ਧਰਮ 'ਚ ਪਰਪੱਕ ਰਹਿਣਾ, ਮੈਂ ਸਿੱਖ ਰਹਿਤ ਮਰਿਆਦਾ ਤੇ ਦ੍ਰਿੜਤਾ ਸਹਿਤ ਪਹਿਰਾ ਦੇਣਾ, ਫਿਰ ਤਾਂ ਤੁਸੀਂ ਵੱਖਵਾਦੀ ਹੋ, ਮੂਲਵਾਦੀ ਹੋ, ਕੱਟੜਪੰਥੀ। ਦੱਸੋ, ਕੋਈ ਬੰਦਾ ਆਪਦੇ ਧਰਮ 'ਚ ਪਰਪੱਕ ਹੋਣ ਦੀ ਗੱਲ ਸੋਚ ਲੇ ਤੇ ਉਹਨੂੰ ਕਹੀਏ ਆਪਾਂ ਕੱਟੜਪੰਥੀ ਹੈ। ਤੇ ਜੇ ਕੋਈ ਹਿੰਦੂ ਆ, ਜੇ ਕੋਈ ਹਿੰਦੂ ਆਪਦੇ ਧਰਮ 'ਚ ਪਰਪੱਕ ਵਾ, ਕਹਿੰਦੇ ਦੇਸ਼ ਭਗਤ। ਪਰ ਜੇ ਕੋਈ ਸਿੱਖ ਆਪਦੇ ਵਿਸ਼ਵਾਸਾਂ 'ਚ ਆਪਦੀ ਮਰਿਆਦਾ 'ਚ ਪਰਪੱਕਤਾ ਦਿਖਾਵੇ, ਫਿਰ ਉਹ ਅੱਤਵਾਦੀ ਹੈ। ਜੇ ਕੋਈ ਮੁਸਲਮਾਨ ਹੋਵੇ ਫਿਰ ਤਾਂ ਬੜਾ ਹੀ ਮਾੜਾ ਹਾਲ ਆ, ਉਹ ਤਾਂ ਬੜਾ ਹੀ ਉਦੋਂ ਵੀ ਭੈੜਾ ਹਾਲ। ਸੋ ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਉਹਦੇ ਵਿੱਚ ਅੱਡ-ਅੱਡ ਸਮਿਆਂ ਦੇ ਉੱਤੇ ਅੱਡ-ਅੱਡ ਚਿਹਰਿਆਂ ਰਾਹੀਂ ਇਹ ਗੱਲ, ਇਹ ਜਿਹੜੀ ਸਾਡੀ ਕੌਮ ਦੀ ਪੀੜ ਆ, ਇਹ ਜਿਹੜਾ ਸਾਡੇ ਆਪਦੇ ਹੱਕ ਲਈ ਲੜਨ ਦੀ ਜੁਰਤ ਵਾ, ਇਹਨੇ ਜ਼ਾਹਿਰ ਹੋਣਾ ਹੀ ਹੋਣਾ। ਤੇ ਉਹ ਨੌਜਵਾਨ ਜਾਂ ਜਿਹੜੇ ਵੀ ਲੋਕ ਉੱਠਣਗੇ, ਉਹਨਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਪੱਕੀਆਂ ਹੋ ਚੁੱਕੀਆਂ। ਇੱਕ ਤਾਂ ਇਹ ਕਿ ਚਾਹੇ ਸੰਤ ਭਿੰਡਰਾਂ ਵਾਲੇ ਉੱਠੇ ਤੇ ਚਾਹੇ ਗਿਆਨੀ ਮਾਫ ਕਰਨਾ ਡਾਕਟਰ ਜਗਜੀਤ ਸਿੰਘ ਚੌਹਾਨ ਸੀ, ਜਾਂ ਕੋਈ ਹੋਰ ਭਵਿੱਖ 'ਚ ਉੱਠ ਖੜੇ, ਜਾਂ ਅੰਮ੍ਰਿਤਪਾਲ ਸਿੰਘ ਵੀ ਉੱਠੇ, ਹਰੇਕ ਵਾਰ ਕੌਮ ਦੇ ਅੰਦਰ ਕੁਝ ਵਿਚਾਰਾਂ ਇਹੋ ਜਿਹੀਆਂ ਲਾਜ਼ਮੀ ਉੱਠਣੀਆਂ ਨੇ ਕਿ ਇਹਨਾਂ ਦੇ ਮਗਰ ਕਿਤੇ ਕੋਈ ਤਾਕਤ, ਕੋਈ ਸਾਜ਼ਿਸ਼ ਤਾਂ ਨਹੀਂ, ਇਹ ਕਿਤੇ ਜਾਣ ਬੁੱਝ ਕੇ ਤਾਂ ਨਹੀਂ ਖੜੇ ਕੀਤੇ ਗਏ। ਹਰੇਕ ਵਾਰ ਇਹੋ ਜਿਹੀਆਂ ਅਫਵਾਹਾਂ, ਇਹੋ ਜਿਹੀਆਂ ਚਰਚਾਵਾਂ, ਇਹੋ ਜਿਹੇ ਵਿਵਾਦ ਉੱਠਦੇ ਰਹੇ ਆ ਤੇ ਗਾਂਹ ਵੀ ਉੱਠਦੇ ਰਹੇ। ਪਰ ਜਿਹੜੇ ਲੋਕ ਸੱਚੇ ਦਿਲੋਂ ਲੱਗੇ ਹੁੰਦੇ ਨੇ, ਉਹਨਾਂ ਨੂੰ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੁੰਦਾ। ਉਹ ਕਹਿੰਦੇ ਆ ਵੀ ਸਾਡੀ ਕਮਾਈ ਜਿਹੜੀ ਆ ਉਹ ਦੱਸੂਗੀ, ਸਾਡੇ ਮਰਨ ਤੋਂ ਬਾਅਦ ਤੁਸੀਂ ਸਾਰੇ। ਇਹ ਭਾਈ ਗਜਿੰਦਰ ਸਿੰਘ ਨੇ ਇੱਕ ਕਵਿਤਾ ਵੀ ਇਸ ਗੱਲ ਦੇ ਉੱਤੇ ਲਿਖੀ ਵੀ ਇਹ ਕੋਈ ਨਵੀਂ ਗੱਲ ਨਹੀਂ, ਇੰਝ ਹੀ ਹੁੰਦਾ ਆਇਆ ਹੈ, ਹਰ ਸ਼ਹੀਦ ਸ਼ਹੀਦ ਹੋਣ ਤੋਂ ਪਹਿਲਾਂ ਗਦਾਰ ਅਖਵਾਇਆ ਹੈ। ਕਹਿੰਦੇ ਵੀ ਜੇ ਕਿਤੇ ਫੌਜਾ ਸਿੰਘ, ਭਾਈ ਫੌਜਾ ਸਿੰਘ ਉੱਥੋਂ ਤੁਰਨ ਤੋਂ ਪਹਿਲਾਂ ਵੱਡੇ ਦਫ਼ਤਰ ਬੈਠਿਆਂ ਤੋਂ ਪੁੱਛਣ ਚਲੇ ਜਾਂਦਾ, ਤਾਂ ਉਹਨਾਂ ਕਹਿਣਾ ਸੀ ਤੂੰ ਹਿੰਦੂ ਸਿੱਖ ਏਕਤਾ ਦਾ ਦੁਸ਼ਮਣ ਹੈ, ਤੇ ਤੂੰ ਭਾਈਚਾਰੇ ਤੇ ਵਾਰ ਹੈ, ਤੇ ਤੂੰ ਦੇਸ਼ ਦਾ ਕੌਮ ਦਾ ਗਦਾਰ ਹੈ। ਇਹ ਕੋਈ ਨਵੀਂ ਗੱਲ ਨਹੀਂ, ਇੰਝ ਹੀ ਹੁੰਦਾ ਆਇਆ, ਹਰ ਸ਼ਹੀਦ ਸ਼ਹੀਦ ਹੋਣ ਤੋਂ ਪਹਿਲਾਂ ਗਦਾਰ ਅਖਵਾਇਆ। ਇਹ ਜਿਹੜੀ ਗੱਲ ਸਾਡੀ ਕੌਮ ਦੇ ਅੰਦਰ ਆ ਚੁੱਕੀ ਹੈ, ਇਹਨੇ ਵੀ ਸਦਾ ਹੀ ਏਦਾਂ ਰਹਿਣਾ ਮੈਨੂੰ ਲੱਗਦਾ। ਸ਼ਾਇਦ ਹੀ ਕਦੇ ਕੋਈ ਹੋਵੇ ਜਿਹਦੇ ਉੱਤੇ ਕਿਸੇ ਨੂੰ ਸ਼ੱਕ ਨਾ ਹੋਵੇ, ਨਹੀਂ ਤਾਂ ਹਰੇਕ ਵਾਰ ਕੁਛ ਨਾ ਕੁਛ ਉਹਦੇ ਖਿਲਾਫ ਲੱਭ ਕੇ ਲੋਕਾਂ ਨੇ ਗੱਲ ਕਰਨੀ। ਦੂਜੇ ਪਾਸੇ ਇਹ ਵੀ ਗੱਲ ਪੱਕੀ ਆ ਕਿ ਸੀਨੇ ਵਿੱਚ ਜਿਨ੍ਹਾਂ ਦੇ ਅੱਗ ਲੱਗੀ ਹੁੰਦੀ ਹੈ ਨਾ, ਉਹ ਫਿਰ ਪਿੱਛੇ ਨਹੀਂ ਮੁੜ ਕੇ ਦੇਖਦੇ, ਤੇ ਕੋਈ ਵੀ ਬੰਦਾ ਪਿੱਛੇ ਮੁੜਦਾ ਨਹੀਂ ਹੁੰਦਾ। ਤੇ ਇਸ ਗੱਲ ਨੂੰ ਮੁੱਖ ਰੱਖ ਕੇ ਆਪਾਂ ਜੇ ਅੱਜ ਦੇ ਮਾਹੌਲ ਤੇ ਚਰਚਾ ਕਰੀਏ, ਤਾਂ ਅੱਜ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਚਰਚਾਵਾਂ, ਬਹੁਤ ਸਾਰੀਆਂ ਗੱਲਾਂ ਸਾਡੇ ਸਾਹਮਣੇ ਹੈ, ਜਿਨ੍ਹਾਂ ਉੱਤੇ ਇੱਕਦਮ ਗੱਡ ਕੇ ਕੋਈ ਗੱਲ ਕਰਨੀ ਔਖੀ ਹੈ। ਅਸੀਂ ਤਾਂ ਇਹ ਸਮਝਦੇ ਹਾਂ ਕਿ ਸਾਡੀ ਸਹੀ ਅਤੇ ਸੱਚੀ ਜਾਣਕਾਰੀ ਉਹਨਾਂ ਨੌਜਵਾਨਾਂ ਦੇ ਜਾਂ ਉਹਨਾਂ ਦੇ ਕਿਸੇ ਖਾਸ ਪੱਕੀ ਜਾਣਕਾਰੀ ਹੈ ਜਿਹੜੀ, ਉਹਦੇ ਤੇ ਭਰੋਸਾ ਕਰਨਾ ਚਾਹੀਦਾ। ਭਾਰਤੀ ਮੀਡੀਆ ਉੱਤੇ ਜਾਂ ਪੁਲਿਸ ਉੱਤੇ ਯਕੀਨ ਜਿਹੜਾ ਹੈਗਾ ਉਹ ਨਹੀਂ ਰਿਹਾ। ਕਿਉਂ ਨਹੀਂ ਰਿਹਾ? ਕਿਉਂਕਿ ਪਿਛਲੇ 40-50 ਸਾਲ ਦੇ ਸਮੇਂ ਦੇ ਵਿੱਚ ਇਹੀ ਕੁਝ ਦੇਖਿਆ ਬਈ, ਅਖਬਾਰ ਪੜ੍ਹ ਲਈਏ ਉਹ ਤੇ ਸਟੋਰੀ ਕੋਈ ਹੋਰ ਹੁੰਦੀ ਆ,
ਤੇ ਹਕੀਕਤ ਵਿੱਚ ਕੁਝ ਹੋਰ ਵਾਪਰਿਆ ਹੁੰਦਾ। ਹੁਣ ਬਹੁਤ ਸਾਰੀਆਂ ਖਾੜਕੂ ਲਹਿਰ ਦੀਆਂ ਘਟਨਾਵਾਂ ਬਾਰੇ ਅਖਬਾਰ ਦੇ ਹਿਸਾਬ ਨਾਲ ਦੇਖਿਆ ਜਾਵੇ, ਉਹ ਜਦੋਂ ਪਿੰਕੀ ਕੈਟ ਨੇ ਦੱਸਿਆ ਵੀ ਫਲਾਨੀ ਗੱਲ ਐ ਹੋਈ, ਅਸੀਂ ਹੈਰਾਨ ਰਹਿ ਗਏ। ਭਾਈ ਗੁਰਮੁਖ ਸਿੰਘ ਨਾਗੋਕੇ ਦੀ ਸ਼ਹੀਦੀ, ਉਹਦੇ ਬਾਰੇ ਅਖਬਾਰਾਂ ਦੇ ਵਿੱਚ ਛਪਿਆ ਸੀ ਕਿ ਖੰਨੇ ਦੇ ਕੋਲ ਫਲਾਨੇ ਪਿੰਡ ਦੇ ਕੋਲੇ ਪੁਲਿਸ ਮੁਕਾਬਲੇ ਵਿੱਚ ਭਾਈ ਗੁਰਮੁਖ ਸਿੰਘ ਨਾਗੋਕੇ ਤੇ ਉਹਦੀ ਸਿੰਘਣੀ ਮਾਰੇ ਗਏ। ਪਰ ਪਿੰਕੀ ਕੈਟ ਨੇ 2015 ਚ ਦੱਸਿਆ, ਉਹ 1992 ਦੀ ਗੱਲ। ਤੇ ਪਿੰਕੀ ਕੈਟ ਨੇ ਦੱਸਿਆ ਵੀ ਅਸੀਂ ਉਹਦੇ ਨਾਲ ਸੀ ਰਾਜ ਕਿਸ਼ਨ ਬੇਦੀ ਦੇ, ਤੇ ਕਿਵੇਂ ਉਹ ਸਮਰਾਲੇ ਵਾਲੇ ਪਾਸੇ ਉਹਦਾ ਝੂਠਾ ਮੁਕਾਬਲਾ ਬਣਾਇਆ, ਕਿਵੇਂ ਉਹਨਾਂ ਨੂੰ ਫੜਿਆ ਗਿਆ, ਕੀ ਕੁਛ ਸਾਰਾ ਹੋਇਆ। ਤੇ ਇਵੇਂ ਹੀ ਹੋਰ ਹਜ਼ਾਰਾਂ ਉਸ ਦੌਰ ਦੀਆਂ ਗੱਲਾਂ ਸਾਡੇ ਸਾਹਮਣੇ ਆ। ਬੇਸ਼ੱਕ ਜ਼ੁਲਮ ਕਰਨ ਵਾਲੇ ਪੁਲਸੀਆਂ ਨੂੰ ਸਜ਼ਾਵਾਂ ਵੀ ਹੋਈਆਂ, ਬਹੁਤ ਕੁਛ ਹੋਰ ਸਾਡੇ ਸਾਹਮਣੇ, ਪਰ ਇਹ ਗੱਲ ਤਾਂ ਨੰਗੀ ਹੋ ਗਈ ਨਾ ਕਿ ਪੁਲਿਸ ਵਾਲੇ ਸੱਚ ਨਹੀਂ ਸੀ ਬੋਲਦੇ। ਸੋ ਅੱਜ ਦੀ ਤਰੀਕ ਵਿੱਚ ਵੀ ਪੁਲਿਸ ਵਾਲਿਆਂ ਦੀ, ਮੀਡੀਆ ਵਾਲਿਆਂ ਦੀ ਹਰ ਗੱਲ ਨੂੰ ਅੱਖਾਂ ਮੀਚ ਕੇ ਮੰਨਣਾ ਮੁਸ਼ਕਲ ਹੈ। ਇਹ ਜਿਹੜੀ ਗ੍ਰਿਫਤਾਰੀ ਹੋਈ ਹੈ, ਜਿਹਦੇ ਬਾਰੇ ਆਈਜੀ ਨੇ ਕਿਹਾ ਕਿ ਕੱਥੂ ਨੰਗਲ ਤੋਂ ਗ੍ਰਿਫਤਾਰ ਕੀਤਾ, ਇਹਦੇ ਅਸਲ ਤੱਥ ਕੀ ਨੇ, ਇਹ ਅਜੇ ਸਮੇਂ ਤੋਂ ਪਹਿਲਾਂ ਦੀ ਗੱਲ ਹੋਈ ਵੀ ਇਹ ਗੱਲ ਨੂੰ ਆਪਾਂ ਸੱਚ ਮੰਨ ਲਈਏ। ਅਜੇ ਇੰਨੀ ਗੱਲ ਹੀ ਬਹੁਤ ਆ ਕਿ ਵਾਕਿਆ ਹੀ ਭਾਈ ਪੱਪਲਪ੍ਰੀਤ ਸਿੰਘ ਜਿਹੜਾ ਹੈ ਉਹ ਪੁਲਿਸ ਹਿਰਾਸਤ ਵਿੱਚ, ਤੇ ਹੁਣ NSA ਲਾ ਕੇ, ਕਿਉਂਕਿ ਉਹਦੇ ਤੇ 6-7 ਪਰਚੇ ਹੋਰ ਵੀ ਨੇ, ਉਹਨੂੰ ਕਿੰਨਾ ਕੁ ਟਾਈਮ ਜਿਹੜਾ ਹੈਗਾ ਇਹ ਸਾਰੀ ਪ੍ਰਕਿਰਿਆ ਵਿੱਚ ਦੀ ਲੰਘਣ ਤੋਂ ਬਾਅਦ ਬਾਹਰ ਆਉਣ ਦਾ ਮੌਕਾ ਮਿਲਦਾ, ਇਹ ਬਾਅਦ ਦੀ ਗੱਲ ਆ। ਪਰ ਹਾਲ ਦੀ ਘੜੀ ਚੰਗੀ ਗੱਲ ਜਿਹੜੀ ਵਾਪਰੀ ਆ ਉਹ ਇਹ ਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਦੀਪ ਸਿੱਧੂ ਦਾ ਭਰਾ ਭਾਈ ਮਨਦੀਪ ਸਿੰਘ ਸਿੱਧੂ ਵਕੀਲ ਆ ਜਿਹੜਾ, ਤੇ ਇੱਕ ਭਗਵੰਤ ਸਿੰਘ ਸਿਆਲਕਾ ਦੇ ਨਾਲ ਹੀ ਰੋਹਿਤ ਸ਼ਰਮਾ ਕਰਕੇ ਵਕੀਲ ਆ, ਇਹ ਸਾਰੇ ਕੱਲ ਦੇ ਡਿਬਰੂਗੜ੍ਹ ਗਏ ਹੋਏ ਸੀ। ਉੱਥੇ ਚਾਰਾ ਜੋਈ, ਕਿਉਂਕਿ ਵਕੀਲ ਨੇ, ਸਿਆਣੇ ਆ, ਉਹਨਾਂ ਨੇ ਸਾਰੀ ਕਾਗਜ਼ੀ ਕਾਰਵਾਈ ਕਰਕੇ ਅੱਜ ਦੁਪਹਿਰਿਓਂ ਉਹ ਜਿਹੜੇ ਸਾਡੇ ਉੱਥੇ 8 ਸਿੰਘ ਨਜ਼ਰਬੰਦ ਨੇ NSA ਲਾ ਕੇ ਕੀਤੇ ਹੋਏ, ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਦੀਆਂ ਲੋੜਾਂ ਵੀ ਸਮਝੀਆਂ, ਤੇ ਜਿਹੜੀ ਬੈਕਗਰਾਉਂਡ ਬਣਾਈ ਗਈ ਉਹਨਾਂ ਨੂੰ ਕਾਗਜ਼ ਪੱਤਰ ਦਿੱਤੇ ਗਏ ਹੋਣੇ ਆ ਵੀ ਤੁਹਾਡੇ ਤੇ NSA ਇਹਨਾਂ ਕਾਰਨਾਂ ਕਰਕੇ, ਉਹ ਸਾਰੀ ਉੱਥੋਂ ਉਹਨਾਂ ਨੇ ਲੈ ਲਈ ਆ। ਤੇ ਮੀਡੀਆ ਨੂੰ ਮੁਖਾਤਬ ਹੋ ਕੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਪਾ ਕੇ ਮਨਦੀਪ ਸਿੰਘ ਸਿੱਧੂ ਨੇ, ਸ਼ਰਮਾ ਜੀ ਜਿਹੜੇ ਵਕੀਲ ਨੇ, ਰੋਹਿਤ ਸ਼ਰਮਾ ਤੇ ਭਗਵੰਤ ਸਿੰਘ ਸਿਆਲਕਾ, ਉਹ ਉਹਨਾਂ ਨੇ ਸਾਰਿਆਂ ਨੂੰ ਸੁਨੇਹਾ ਲਾ ਦਿੱਤਾ ਕਿ ਭਾਈ ਅਸੀਂ ਉਹਨਾਂ ਨੂੰ ਮਿਲ ਲਏ। ਤੇ ਪਿਛਲੇ 18 ਤਰੀਕ ਤੋਂ ਬਾਅਦ ਜਿਹੜੇ ਇਹ ਸਾਰੇ ਫੜ ਕੇ ਉੱਥੇ ਡਿਬਰੂਗੜ੍ਹ ਭੇਜੇ ਗਏ ਆ, ਇਹਨਾਂ ਨੂੰ ਪੰਜਾਬ ਵੀ ਰੱਖਿਆ ਜਾ ਸਕਦਾ ਸੀ, ਪਰ ਭਗਵੰਤ ਮਾਨ ਦੀ ਜਿਹੜੀ ਸਰਕਾਰ ਆ ਜਾਂ ਦਿੱਲੀ ਦੀ ਸਰਕਾਰ ਆ, ਇਹਨਾਂ ਨੂੰ ਲੱਗਦਾ ਵੀ ਸਿੱਖਾਂ ਨੂੰ ਜੇ ਦੁਖੀ ਨਾ ਕੀਤਾ, ਜੇ ਇਹਨਾਂ ਦੇ ਮਾਪਿਆਂ ਨੂੰ, ਇਹਨਾਂ ਫੜੇ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਜਲੀਲ ਨਾ ਕੀਤਾ, ਕਿਉਂਕਿ ਇੱਥੇ ਕੀ ਆ ਵੀ ਇੱਥੇ ਕੋਈ ਨਾ ਕੋਈ ਲੋਕਲ ਬੰਦਾ, ਕੋਈ ਮੁਲਾਜ਼ਮ, ਕੋਈ ਛੁੱਟੀ ਬਾਹਰ ਨਿਕਲ ਰਿਹਾ, ਕੋਈ ਜਾ ਰਿਹਾ, ਉਹਦੇ ਰਾਹੀਂ ਸੁੱਖ ਸੁਨੇਹਾ ਆ ਜੂ। ਇੱਥੇ ਤਾਂ ਫਿਰ ਉਹ ਰੱਖਣੇ ਆ ਨਾ ਜਿਨ੍ਹਾਂ ਨੂੰ ਮੋਬਾਈਲ ਦਿੱਤੇ ਜਾਂਦੇ ਆ, ਜਿਵੇਂ ਬਿਸ਼ਨੋਈ ਵਾਲਾ ਰੌਲਾ ਦੇਖ ਲਓ, ਤੁਹਾਡੇ ਸਾਹਮਣੇ ਆ ਕਿ ਉਹਨਾਂ ਦਿਨਾਂ 'ਚ ਰੌਲਾ ਤਾਂ ਇਹ ਚੱਲਦਾ ਸੀ ਕਿ ਲਾਰੈਂਸ ਬਿਸ਼ਨੋਈ ਅੰਦਰੋਂ ਲਾਈਵ ਹੋ ਕੇ ਕਿਵੇਂ ਆਪਦੇ ਆਪ ਨੂੰ ਦੇਸ਼ ਭਗਤ, ਤੇ ਜਿਹੜੇ ਸਿੱਧੂ ਮੂਸੇਵਾਲਾ ਉਹਨੂੰ ਕਿਵੇਂ ਕਹਿੰਦਾ ਸੀ ਵੀ ਉਹ ਗਲਤ ਆ, ਤੇ ਉਹਦੀ ਜਾਂਚ ਕਰਨ ਦੀ ਬਜਾਏ, ਉਹਦੇ ਬਾਰੇ ਕੋਈ ਗੱਲ ਸਾਹਮਣੇ ਲਿਆਉਣ ਦੀ ਬਜਾਏ ਕਟਕ ਚਾੜਦਾ ਸਿੱਖਾਂ ਤੇ ਕਹਾਣੀ ਹੋਰ ਹੀ ਪਾਸੇ ਚਲੀ ਗਈ। ਉਹ ਸਾਰੇ ਮਸਲੇ, ਉਹ ਸਾਰੀਆਂ ਗੱਲਾਂ ਪਿੱਛੇ ਰਹਿ ਗਈਆਂ, ਤੇ ਉਸ ਦਿਨ ਤੋਂ ਸਿੱਖਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ, ਸਿੱਖਾਂ ਦੇ ਦੁਆਲੇ ਗੱਲ ਜਿਹੜੀ ਆ ਨਗੱਦਾ ਪੂਰਾ ਕਸਿਆ ਪਿਆ। ਤੇ ਇੱਥੇ ਇੱਕ ਗੱਲ ਹੋਰ ਕਰਨ ਵਾਲੀ ਬਣਦੀ ਆ ਕਿ ਬਹੁਤ ਸਾਰੇ ਇਹੋ ਜਿਹੇ ਨਵੇਂ ਤੱਥ ਜਿਨ੍ਹਾਂ ਦੀ ਸਾਰਿਆਂ ਦੀ ਜਿਹੜੀ ਇੱਕ ਕਹਾਣੀ ਬਣਦੀ ਆ ਕਿ ਇੰਡੀਅਨ ਸਟੇਟ ਸਿਸਟਮ ਨੇ ਜਿਵੇਂ ਮਿਥ ਲਿਆ ਵਾ ਕਿ ਪੰਜਾਬ ਨੂੰ ਤੇ ਪੰਥ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਤਰ੍ਹਾਂ, ਜਿਵੇਂ ਪੁਰਾਣੇ ਵੇਲਿਆਂ 'ਚ ਕਹਿੰਦੇ ਹੁੰਦੇ ਸੀ ਨਾ, ਗੁਲਾਮ, ਉਵੇਂ ਦਾ ਕੁਛ ਕਰਨਾ। ਹਰ ਇੱਕ ਬੰਦਾ ਇੱਥੇ ਇਹੀ ਸੋਚ ਰਿਹਾ ਕਿ ਕੁਛ ਨਾ ਕੁਛ ਖਤਰਨਾਕ ਵਾਪਰਨਾ, ਉਹ ਕਦੋਂ ਵਾਪਰਨਾ, ਕਿਵੇਂ ਵਾਪਰਨਾ, ਇਹ ਤਾਂ ਨਹੀਂ ਸਮਝ ਆਉਂਦੀ। ਪਰ ਹੁਣ ਇੱਥੇ
ਇੰਡੀਅਨ ਸਟੇਟ ਅਤੇ ਸਿੱਖ ਕੌਮ ਦੇ ਵਿਚਾਲੇ ਬਹੁਤ ਵੱਡੀ ਮਾਨਸਿਕ ਇੱਕ ਵਿਰੋਧਤਾ ਵਾਲੀ ਨਫ਼ਰਤ ਵਾਲੀ ਸਥਿਤੀ ਪੈਦਾ ਹੋਈ ਹੈ, ਜਿਹਦੇ ਵਿੱਚ ਜਿਵੇਂ ਇੱਕ ਨੌਜਵਾਨ ਸੀਗਾ ਝਲੀਰ ਤੋਂ ਗੱਗੂ ਕਰਕੇ ਉਹਨੂੰ ਕਹਿੰਦੇ ਸੀ, ਉਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਪੰਜਾਬ ਦਾ ਜਾਂ ਪੰਥ ਦਾ ਜਾਂ ਮਨੁੱਖਤਾ ਦਾ ਦਰਦ ਰੱਖਣ ਵਾਲੀਆਂ ਕਵਿਤਾਵਾਂ ਗਾ ਕੇ ਜਾਂ ਆਪਦਾ ਪੀੜ ਬਿਆਨ ਕਰਦਾ ਸੀ। ਉਹਦੀ ਮੌਤ ਹੋਈ, ਉਹ ਚਾਹੇ ਐਕਸੀਡੈਂਟ ਜੋ ਮਰਜੀ ਆ, ਪਰ ਉਹਦੇ ਬਾਰੇ ਸਾਰਿਆਂ ਨੂੰ ਇਹ ਲੱਗਦਾ ਕਿ ਇਹ ਕਰਵਾਇਆ ਗਿਆ। ਜਦੋਂ ਕਿਸੇ ਸਿੱਖ ਦੇ ਬਾਰੇ, ਸਿੱਖ ਕੌਮ ਦੇ ਵਿੱਚ ਇਉਂ ਹੋਵੇ ਕਿ ਉਹਦੀ ਹਰ ਗੱਲ ਸਟੇਟ ਦੇ ਨਾਲ ਜੁੜੀ ਹੈ, ਇਹਦਾ ਜੇ ਨੁਕਸਾਨ ਹੋਇਆ ਤਾਂ ਇਹਦੇ ਪਿੱਛੇ ਇੰਡੀਅਨ ਸਟੇਟ ਦਾ ਹੱਥ ਹੋਊ, ਤਾਂ ਇੱਥੋਂ ਅੰਦਾਜ਼ਾ ਲਾ ਲਿਆ ਜਾਵੇ ਕਿ ਸਿੱਖ ਕੌਮ ਅਤੇ ਭਾਰਤੀ ਹਕੂਮਤ ਦੇ ਵਿਚਾਲੇ ਕਿੰਨੀ ਵੱਡੀ ਖਾਈ ਜਿਹੜੀ ਆ ਉਹ ਬਣ ਚੁੱਕੀ ਹੈ, ਤੇ ਸਟੇਟ ਵੀ ਇੰਨੀ ਜ਼ਿਆਦਾ ਨਿਰਲੱਜ ਹੋ ਚੁੱਕੀ ਹੈ ਤੇ ਮੀਡੀਆ ਇੰਨਾ ਹੱਥੋਂ ਨਿਕਲ ਚੁੱਕਿਆ, ਗੋਦੀ ਮੀਡੀਆ, ਬਈ ਕਹਿਣ ਸੁਣਨ ਵਾਲੀ ਗੱਲ ਨਹੀਂ ਰਹੀ। ਆ ਤੁਹਾਡੇ ਸਾਹਮਣੇ ਆ ਇੱਕ ਜਗਤਪੁਰ ਜੱਟਾਂ ਜਿਹੜਾ ਫਗਵਾੜੇ ਕੋਲ ਆ ਪਿੰਡ, ਉੱਥੋਂ NRI ਸੀ ਜਸਵਿੰਦਰ ਸਿੰਘ ਪਾਂਗਲੀ, ਉਹਨੂੰ ਫੜ ਲਿਆ, ਕਹਿੰਦੇ ਜੀ ਇਹਨੇ ਭਾਈ ਅਮਰਤਪਾਲ ਸਿੰਘ ਨੂੰ ਉਸ ਦਿਨ ਜਦੋਂ ਉਹ ਭੱਜਿਆ ਤੇ ਪਪਲਪ੍ਰੀਤ ਸਿੰਘ ਭੱਜਿਆ ਵੀ ਉਸ ਦਿਨ ਇਹਨੇ ਉਹਦੀ ਹੈਲਪ ਕੀਤੀ, ਪਰ ਅਦਾਲਤ ਵਿੱਚ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੇ FIR ਜਿਹੜੀ ਆ ਉਹਦੇ 'ਚ ਗ੍ਰਿਫਤਾਰੀ ਬੇਸ਼ੱਕ ਪਾਈ ਹੋਈ ਸੀ, ਪਰ ਉਹਦੇ ਵਕੀਲ ਨੇ ਜਿਹੜਾ ਤਨਹੀਰ ਸਿੰਘ ਬਰਿਆਣਾ, ਉਹਨੇ ਜਦੋਂ ਸਾਰੀ ਕਾਰਵਾਈ ਅਦਾਲਤ ਵਿੱਚ ਚੈਲੰਜ ਕੀਤੀ ਤਾਂ ਜਸਵਿੰਦਰ ਸਿੰਘ ਪਾਂਗਲੀ ਨੂੰ 24 ਘੰਟੇ ਦੇ ਅੰਦਰ ਅੰਦਰ ਰਿਹਾ ਕਰਨਾ ਪਿਆ। ਇਹ ਤਾਂ ਹਾਲ ਆ, ਪਰ ਕਿੰਨੀ ਤਕਲੀਫ, ਕਿੰਨਾ ਸੰਤਾਪ ਇਸ ਭਾਈ ਜਸਵਿੰਦਰ ਸਿੰਘ ਪਾਂਗਲੀ ਨੂੰ ਕੱਟਣਾ ਪਿਆ ਪੁਲਿਸ ਵਿੱਚ ਹਿਰਾਸਤ ਵਿੱਚ ਰਹਿਣ ਕਰਕੇ। ਇਵੇਂ ਹੀ ਪਤਾ ਨਹੀਂ ਕਦੋਂ ਕਿਹਨੂੰ ਚੱਕ ਕੇ ਕੀ ਕਹਾਣੀ ਘੜ ਦੇਣ। ਜੋ ਇਹ ਹਾਲਾਤ ਨੇ, ਜੋ ਇਹ ਮਾਹੌਲ ਆ ਜਿਹਦੇ ਵਿੱਚ ਕਿਸੇ ਦਾ ਕਤਲ ਹੋ ਜਾਣਾ, ਕਿਸੇ ਦੀ ਗ੍ਰਿਫਤਾਰੀ, ਕਿਸੇ ਦਾ ਕੁਝ ਵੀ, ਸਭ ਕੁਝ ਹੀ ਇੱਥੇ ਸਟੇਟ ਦੇ ਹੱਥ 'ਚ। ਇਸ ਮਾਹੌਲ ਦੇ ਵਿੱਚ ਜਦੋਂ ਆਪਾਂ ਕਹਿੰਦੇ ਆ ਕਿ ਜੀ ਫਲਾਣਾ ਨੌਜਵਾਨ ਆਹ ਨਾ ਕਰਦਾ, ਉਹ ਕਰ ਲੈਂਦਾ, ਐ ਨਹੀਂ ਸੀ ਚਾਹੀਦਾ, ਉਹ ਨਹੀਂ ਸੀ ਚਾਹੀਦਾ, ਉਦੋਂ ਆਉਂਦਾ ਵੀ ਭਰਾਵੋ ਕਿਹਦਾ ਜੀ ਕਰਦਾ ਰਾਤਾਂ ਕਮਾਦਾਂ 'ਚ ਕੱਟਣ ਨੂੰ, ਕਿਹਦਾ ਜੀ ਕਰਦਾ ਔਖ ਭਰੀ ਜ਼ਿੰਦਗੀ ਜਿਉਣ ਨੂੰ। ਹਰੇਕ ਦਾ ਜੀ ਕਰਦਾ ਵੀ ਆਪਦੇ ਬੱਚਿਆਂ 'ਚ, ਆਪਦੇ ਪਰਿਵਾਰ 'ਚ, ਆਪਦੇ ਘਰ ਦੇ ਵਿੱਚ ਪਈਏ, ਪਰ ਜਦੋਂ ਹਾਲਾਤ ਬੰਦੇ ਨੂੰ ਧੱਕ ਕੇ ਮਜਬੂਰ ਕਰ ਦਿੰਦੇ ਆ, ਜਦੋਂ ਕੋਈ ਹੱਥ 'ਚ ਗੱਲ ਰਹਿੰਦੀ ਹੋਈ ਨਹੀਂ, ਤੇ ਉਦੋਂ ਫਿਰ ਬੰਦੇ ਨੂੰ ਹਰ ਹਰਬਾ ਵਰਤਣਾ ਪੈਂਦਾ। ਇਸ ਮੌਕੇ ਵਿਸਾਖੀ ਦਾ ਦਿਹਾੜਾ ਸਿਰ ਤੇ ਆ, ਦਲ ਖਾਲਸਾ ਨੇ ਆਪਦੇ ਤੌਰ ਤੇ 13 ਤਰੀਕ ਦਾ ਪ੍ਰੋਗਰਾਮ ਉਲੀਕਿਆ ਅਨੰਦਪੁਰ ਸਾਹਿਬ, ਕਿ ਸਿੱਖ ਮਨਾਂ ਦੇ ਅੰਦਰੋਂ ਜਿਹੜੀ ਦਹਿਸ਼ਤ ਪਾਈ ਜਾ ਰਹੀ ਆ ਉਹ ਕੱਢਣੀ। ਉੱਥੇ ਰੈਫਰੈਂਡਮ ਦੇ ਸੰਬੰਧ ਵਿੱਚ ਸਿੱਖ ਆਜ਼ਾਦੀ ਲਹਿਰ ਨੂੰ ਹੋਰ ਬਲ ਦੇਣ ਲਈ, ਖਾਲਿਸਤਾਨ ਦੇ ਏਜੰਡੇ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੋਗਰਾਮ ਰੱਖਿਆ। 14 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਪ੍ਰੋਗਰਾਮ ਹੋਣੇ ਆ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਤੇ ਗੁਰੂ ਜਸ ਗਾਇਨ ਕੀਤਾ ਜਾਂਦਾ। ਪਰ ਇਸ ਵਾਰ ਭਗਵੰਤ ਮਾਨ ਦੀ, ਅਮਿਤ ਸ਼ਾਹ ਦੀ, ਅਜੀਤ ਡੋਭਾਲ ਦੀ, ਮੋਦੀ ਦੀ ਕਿਰਪਾ ਨਾਲ ਜੋ ਹਾਲ ਉੱਥੇ ਬਣਿਆ ਹੋਇਆ, ਜਦੋਂ ਉੱਥੇ ਇਕੱਤਰਤਾ ਚੱਲ ਰਹੀ ਸੀ, ਚੱਪੇ ਚੱਪੇ ਉੱਤੇ ਫਲੈਗ ਮਾਰਚ ਕੱਢੇ ਜਾ ਰਹੇ ਨੇ। ਦੱਸੋ ਕਿ ਕੀ ਹੋਇਆ, ਕੀ ਹੋਇਆ ਪੰਜਾਬ ਦੇ ਵਿੱਚ। ਪੰਜਾਬ ਦਾ ਹਰ ਬੱਚਾ, ਹਰ ਜਵਾਨ, ਹਰ ਸਮਝਦਾਰ ਬੰਦਾ ਹੈਰਾਨ ਆ ਵੀ ਕੋਈ ਗੱਲ ਨਹੀਂ, ਬਾਤ ਨਹੀਂ, ਤੇ ਇੱਥੇ ਇਹੋ ਜਿਹਾ ਮਾਹੌਲ ਕਿਉਂ ਬਣਾਇਆ ਜਾ ਰਿਹਾ। ਪਰ ਜਦੋਂ ਸਰਕਾਰਾਂ, ਜਦੋਂ ਮੁਲਕ ਦੇ ਹਾਕਮ ਇਹ ਸੋਚ ਲੈਣ ਤੇ ਮੀਡੀਆ ਮਗਰ ਲੱਗਿਆ ਹੋਵੇ, ਉਦੋਂ ਫਿਰ ਇਹੀ ਕੁਝ ਹੁੰਦਾ। ਸੋ ਹਾਲਾਤ ਜਿਹੜੇ ਆ ਉਹ ਇੱਥੇ ਅਜੇ ਵੀ ਉਨੇ ਜ਼ਿਆਦਾ, ਜਿਵੇਂ ਆਪਾਂ ਕਹਿ ਦਈਏ ਵੀ ਸੌਖਾ ਜਿਹਾ ਕੰਮ ਨਹੀਂ ਹੋਇਆ। ਅਜੇ ਵੀ ਤੰਗੀ ਆ, ਅਜੇ ਵੀ ਡਰ, ਅਜੇ ਵੀ ਲੋਕਾਂ ਦੇ ਵਿੱਚ ਦਹਿਸ਼ਤ ਆ, ਤੇ ਉਹ ਦਹਿਸ਼ਤ ਹੋਰ ਵਧਾਉਣ ਲਈ
ਲੋਕਾਂ ਨੂੰ ਡਰਾਈ ਰੱਖਣ ਲਈ ਨਿੱਤ ਕੋਈ ਨਵੀਂ ਕਰਤੂਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਬੇਸ਼ੱਕ ਸਿੱਖ ਕੌਮ ਦੇ ਵਿੱਚ ਇੱਕ ਦਲੇਰੀ, ਇੱਕ ਜੁਰਤ ਹੈਗੀ ਹੈ, ਜਿਹਦੀ ਕਰਕੇ ਉਹ ਗੱਲ ਭਾਵੇਂ ਨਹੀਂ ਬਣ ਰਹੀ ਇਹਨਾਂ ਦੀ, ਪਰ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਖੈਰ, ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇੰਡੀਅਨ ਸਟੇਟ ਸਿਸਟਮ ਦੀ ਹਰ ਗੱਲ ਦੇ ਉੱਤੇ ਅੱਖਾਂ ਮੀਚ ਕੇ ਯਕੀਨ ਕਰਨਾ ਮੁਸ਼ਕਲ ਹੋਇਆ ਪਿਆ। ਇਸ ਕਰਕੇ ਭਾਈ ਪੱਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਅਸਲ ਜਿਹੜੇ ਸੱਚੇ ਤੱਥ ਨੇ, ਜਿੰਨਾ ਟਾਈਮ ਉਹ ਸਾਹਮਣੇ ਨਹੀਂ ਆਉਂਦੇ ਉਹਨਾਂ ਟਾਈਮ ਅਸੀਂ ਆਪਦੇ ਵੱਲੋਂ ਕੋਈ ਵੀ ਉਹੋ ਜਿਹੀ ਗੱਲ ਨਾ ਕਰੀਏ। ਅਜੇ ਆਪਾਂ ਵੇਟ ਐਂਡ ਵਾਚ, ਜਿਵੇਂ NSA ਲੱਗੀ ਆ ਉਹਨੂੰ ਵੀ ਉੱਥੇ ਭੇਜਣਗੇ, ਤੇ ਜਿਵੇਂ ਆ ਬਾਕੀ 8 ਨੂੰ ਮਿਲ ਕੇ ਆਏ ਨੇ ਵਕੀਲ ਸਾਹਿਬਾਨ, ਇਵੇਂ ਪਰਿਵਾਰ ਦੇ ਮੈਂਬਰ ਜਾਂ ਕੋਈ ਹੋਰ ਜਦੋਂ ਪੱਪਲਪ੍ਰੀਤ ਸਿੰਘ ਤੋਂ ਮੂੰਹ ਤੋਂ ਸੁਣੂਗਾ ਵੀ ਕੀ ਕਹਾਣੀ ਆ ਭਾਈ, ਕੀ ਹੋਇਆ ਸੀ, ਕਿਵੇਂ ਗੱਲ ਬਣੀ, ਉਦੋਂ ਪਹਿਲਾਂ ਕੋਈ ਗੱਲ ਚੰਗੀ ਮਾੜੀ ਨਹੀਂ ਕਹਿਣੀ ਚਾਹੀਦੀ। ਇਹਦੀਆਂ ਬੇਨਤੀਆਂ ਪ੍ਰਵਾਨ ਕਰਿਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।